ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਪੰਜਾਬੀ ਰੇਡੀਓ USA ਦੇ ਸਾਡੇ ਸਾਰੇ ਹੀ ਮਾਧਿਅਮ AM ਸਟੇਸ਼ਨਸ, FM ਸਟੇਸ਼ਨਸ, ਨਾਲ ਦੀ ਨਾਲ ਆਈਫੋਨ, ਐਂਡਰਾਇਡ, ਟੈਲੀਫੋਨ, ਫੇਸਬੁੱਕ, ਜਿਹੜੇ ਵੀ ਮਾਧਿਅਮ ਦੇ ਰਾਹੀਂ ਚਾਹੇ ਘਰਾਂ ਦੇ ਵਿੱਚ ਰੇਡੀਓ ਸੈੱਟ 'ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤਾਂ ਪ੍ਰੋਗਰਾਮ ਦੇ ਵਿੱਚ ਜਿਹੜੇ ਜੀ ਵੱਖ-ਵੱਖ ਅਮਰੀਕਾ ਦੀਆਂ ਖਬਰਾਂ ਉਸ ਦੇ ਬਾਰੇ ਜਿਹੜੀ ਤੁਹਾਨੂੰ ਜਾਣਕਾਰੀ ਦੇਵਾਂਗੇ। ਅੱਜ 22 ਫਰਵਰੀ ਦਿਨ ਵੀਰਵਾਰ ਆ, ਅਤੇ ਆਓ ਆਪਾਂ ਖਬਰਾਂ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਹਰਜੋਤ ਸਿੰਘ ਜੀ, ਆਪਾਂ ਗੱਲ ਕਰਦੇ ਹਾਂ ਜੋ ਇਸ ਟਾਈਮ ਬਰਨਿੰਗ ਟੌਪਿਕ ਜਿਹੜਾ ਭਖਦਾ ਮਸਲਾ ਆ ਇਸ ਟਾਈਮ ਬਣਿਆ ਹੋਇਆ, ਜਿਹੜਾ ਗਨ ਕੰਟਰੋਲ ਨੂੰ ਲੈ ਕੇ ਆ। ਨਿਆਣਿਆਂ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਬਹੁਤ ਸਾਰੇ ਸਕੂਲਸ ਵਾਲੇ ਜਿਹੜੇ ਨਿਆਣੇ ਆ ਉਹ ਲਗਾਤਾਰ ਪ੍ਰੋਟੈਸਟ ਆਪਣਾ ਦਿਖਾ ਰਹੇ ਆ, ਅਤੇ ਨਾਲ ਹੀ ਜਿਹੜੇ ਕੱਲ੍ਹ ਰਾਸ਼ਟਰਪਤੀ ਟਰੰਪ ਅਜਿਹੇ ਹੀ ਕਈ ਸਕੂਲ ਵਿਕਟਮਸ ਦੇ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੇ ਸਰਵਾਈਵਰਸ ਆ ਜਿਹੜੇ ਉਹਨਾਂ ਗੋਲੀਆਂ ਕਾਂਡ ਦੇ ਵਿੱਚੋਂ ਜਾਂ ਜਿਹੜੇ ਬਚੇ ਨੇ, ਅਤੇ ਉਹ ਉਹਨਾਂ ਦੇ ਮਾਰੇ ਗਏ ਜਿਹੜੇ ਬੱਚਿਆਂ ਦੇ ਭੈਣ ਭਰਾ ਜਾਂ ਮਾਪਿਆਂ ਦੇ ਨਾਲ ਜਿਹੜੀ ਉਹਨਾਂ ਨੇ ਮੁਲਾਕਾਤ ਵੀ ਕੀਤੀ ਸੀਗੀ ਕੱਲ੍ਹ। ਬਿਲਕੁਲ। ਸੋ ਨੈਵਰ ਅਗੇਨ ਮੂਵਮੈਂਟ ਜਿਹੜੀ ਹੈ ਇਹ ਬੱਚਿਆਂ ਨੂੰ ਸ਼ੁਰੂ ਕੀਤੀ ਗਈ ਹੈਗੀ ਆ। ਲਗਭਗ ਬਹੁਤ ਜ਼ਿਆਦਾ ਜ਼ੋਰ ਪੂਰੇ USA 'ਚ ਫੜਦੀ ਜਾ ਰਹੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕੱਲ੍ਹ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਹੈਗੀ ਆ, ਖਾਸ ਕਰਕੇ ਜਿਹੜੇ ਉੱਥੇ ਦੇ ਫਲੋਰੀਡਾ ਦੇ ਸਟੂਡੈਂਟ ਸੀਗੇ, ਅਤੇ ਉਹਨਾਂ ਨੇ ਜ਼ੋਰ ਦਿੱਤਾ ਵੀ ਕਿਸ ਤਰ੍ਹਾਂ ਅਸੀਂ ਸਕੂਲਾਂ ਦੇ ਵਿੱਚ ਸੇਫ ਰਹਿ ਸਕਦੇ ਹਾਂ। ਅਤੇ ਆਪਣੀ ਥੋੜ੍ਹੀ ਜਿਹੀ ਪੋਜੀਸ਼ਨ ਪ੍ਰੈਜ਼ੀਡੈਂਟ ਟਰੰਪ ਨੇ ਚੇਂਜ ਕੀਤੀ ਆ। ਉਹ ਕਹਿੰਦੇ ਪਈ ਜਿਹੜੇ ਟੀਚਰਸ ਆ ਉਹਨਾਂ ਨੂੰ ਆਰਮ ਕਰਨਾ ਚਾਹੀਦਾ ਆ, ਬੈਕਗਰਾਊਂਡ ਚੈੱਕ ਜਿਹੜੀ ਜ਼ਿਆਦਾ ਕਰਨੀ ਚਾਹੀਦੀ ਹੈਗੀ ਆ। ਪਰ ਦੂਸਰੇ ਪਾਸੇ ਇਸੇ ਤਰ੍ਹਾਂ ਫਲੋਰੀਡਾ ਦੇ ਵਿੱਚ ਇੱਕ ਟਾਊਨ ਹਾਲ ਮੀਟਿੰਗ ਹੋਈ ਜਿਹਦੇ ਵਿੱਚ ਉਹਨਾਂ ਨੇ ਸੈਨੇਟਰ ਰੂਬੀਓ ਅਤੇ ਇੱਕ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਸੀ, ਉੱਥੇ ਦੇ ਬਾਵਰਡ ਕਾਉਂਟੀ ਦੇ ਸ਼ੈਰਿਫ ਸੀਗੇ, NRA ਦੀ ਰਿਪਰੈਜ਼ੈਂਟੇਟਿਵ ਇੱਕ ਲੇਡੀ ਵੀ ਸੀ, ਅਤੇ ਕੱਲ੍ਹ ਲਗਭਗ 2 ਘੰਟੇ ਉਹ ਜਿਹੜੀ ਆ ਟਾਊਨ ਹਾਲ ਮੀਟਿੰਗ ਚੱਲੀ, ਅਤੇ ਬਹੁਤ ਸਾਰੇ ਪੇਰੈਂਟਸ, ਟੀਚਰਸ, ਸਟੂਡੈਂਟਸ ਨੇ ਕੁਐਸਚਨ ਪੁੱਛੇ ਉਹਨਾਂ ਨੂੰ, ਅਤੇ ਕਾਫੀ ਗਰਮਾ ਗਰਮੀ ਵੀ ਹੋਈ। ਈਵਨ ਜਦੋਂ ਇੱਕ ਸਟੂਡੈਂਟ ਨੇ ਜਿਹੜਾ ਸੈਨੇਟਰ ਰੂਬੀਓ ਆ, ਮਾਰਕੋ ਰੂਬੀਓ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਵਾਅਦਾ ਕਰੋ ਵੀ ਜਿਹੜੇ NRA ਆ, ਨੈਸ਼ਨਲ ਰਾਈਫਲ ਐਸੋਸੀਏਸ਼ਨ ਵਾਲੇ ਆ, ਉਹਨਾਂ ਤੋਂ ਕਿਸੇ ਤਰ੍ਹਾਂ ਦੀ ਫੰਡਿੰਗ ਨਹੀਂ ਲਵਾਂਗੇ, ਡੋਨੇਸ਼ਨ ਨਹੀਂ ਲੈਣਗੇ, ਅਤੇ ਉਹਦਾ ਉਹ ਜਵਾਬ ਨਹੀਂ ਦੇ ਸਕੇ। ਬਲਕਿ ਉਹਨਾਂ ਨੇ ਇਹ ਵੀ ਕਿਹਾ ਵੀ ਅਗਰ ਤੁਸੀਂ ਇਹ ਵਾਅਦਾ ਕਰਦੇ ਆ ਤੇ ਅਸੀਂ ਸਾਰੇ ਆ ਸੇਮ ਅਮਾਊਂਟ ਆਫ ਮਨੀ ਇਕੱਠੇ ਕਰਕੇ ਤੁਹਾਨੂੰ ਦੇਵਾਂਗੇ। ਜੀ, ਕਾਫੀ ਜਿਹੜੇ ਉਹਨਾਂ ਦੇ ਸਾਹਮਣੇ ਜਿਹੜੇ ਵੱਡੇ ਵੱਡੇ ਸਵਾਲ ਸੀ। ਤੇ ਕੱਲ੍ਹ ਜਦੋਂ ਮੁਲਾਕਾਤ ਜਿਹੜੀ ਹੋ ਰਹੀ ਸੀ ਰਾਸ਼ਟਰਪਤੀ ਟਰੰਪ ਦੀ, ਉੱਥੇ ਉਹਨਾਂ ਨੇ ਇੱਕ ਵਾਰੀ ਫਿਰ ਜਿਹੜੀ NRA ਦੀ ਜਿਹੜੀ ਵਡਿਆਈ ਕੀਤੀ। ਉਹਨਾਂ ਨੇ ਨਾਲ ਦੇ ਨਾਲ ਜਿਹੜਾ ਆਪਣਾ ਕਿਤੇ ਨਾ ਕਿਤੇ ਸਟੈਂਡ ਆ ਉਹ ਚੇਂਜ ਕੀਤਾ। 2016 ਦੇ ਵਿੱਚ ਜਦੋਂ ਕੈਂਪੇਨ ਹਰਜੋਤ ਸਿੰਘ ਜੀ ਚੱਲ ਰਿਹਾ ਸੀ, ਉਦੋਂ ਹੈਲਰੀ ਕਲਿੰਟਨ ਦੇ ਉੱਤੇ ਇਹਨਾਂ ਨੇ ਟਵੀਟ ਠੋਕੀ ਸੀ ਵੀ ਹੈਲਰੀ ਕਲਿੰਟਨ ਕ੍ਰੂਕਡ ਹੈਲਰੀ ਮੇਰੇ ਤੇ ਦੋਸ਼ ਲਾ ਰਹੀ ਆ ਵੀ ਮੈਂ ਸਕੂਲਾਂ ਦੇ ਵਿੱਚ ਟੀਚਰਸ ਦੇ ਕੋਲ ਗਨ ਜਿਹੜੀ ਆ ਉਹ ਲਿਆਉਣ ਦੀ ਗੱਲ ਕਰ ਰਿਹਾ ਆ। ਅਤੇ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਇਹ ਬਿਲਕੁਲ ਝੂਠ ਆ। ਪਰ ਅੱਜ ਉਹਨਾਂ ਨੇ ਉਸ ਸਟੈਂਡ ਤੋਂ ਬਿਲਕੁਲ ਆਪਣੀ ਯੂਟਰਨ ਮਾਰਦੇ ਹੋਏ ਇੱਕ ਹਿਸਾਬ ਦੇ ਨਾਲ ਇਹ ਗੱਲ ਪ੍ਰਵਾਨ ਕੀਤੀ। ਸਗੋਂ ਉਹ ਇਨਫੈਕਟ ਉਸ ਪਾਸੇ ਵੱਲ ਨੂੰ ਜਿਹੜੀ ਆ ਉਹ ਗੱਲ ਹੁਣ ਜਿਹੜੀ ਜ਼ਿਆਦਾ ਕਰ ਰਹੇ ਨੇ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਟੀਚਰਸ ਆ ਉਹਨਾਂ ਦੇ ਕੋਲ ਵੀ ਕਿਤੇ ਨਾ ਕਿਤੇ ਬੰਦੂਕ ਹੋਵੇ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕਿਸ ਵਾਲੇ ਪਾਸੇ ਨੂੰ ਗੱਲ ਜਿਹੜੀ ਜਾਊਗੀ। ਸਟੂਡੈਂਟ ਇੱਕ ਪਾਸੇ, ਹਰ ਇੱਕ ਪਾਸੇ ਜਿਹੜੇ ਜ਼ੋਰ ਲਾ ਰਹੇ ਨੇ ਵੀ ਗਨਸ ਜਿਹੜੀਆਂ ਆ ਕਲਾਸਰੂਮਸ ਦੇ ਵਿੱਚ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਇਹ ਦੇਖੋ ਵੀ ਉਹ ਜੇ ਬੰਦੂਕ ਟੀਚਰ ਦੇ ਕੋਲ ਹੋਊਗੀ, ਕੀ ਉਹ ਸੇਫ ਆਪਣੇ ਆਪ ਨੂੰ ਜ਼ਿਆਦਾ ਸਮਝਣਗੇ ਜਾਂ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਜਿਹੜਾ ਡਰ ਰਹੂਗਾ ਕਿ ਨਿਆਣਪੁਣਾ ਜਿਹੜਾ ਆ ਉਹਨਾਂ ਦੇ ਕੋਲ ਰਹੂਗਾ ਜਾਂ ਨਹੀਂ ਰਹੂਗਾ, ਬਚਿਆ ਰਹੂਗਾ। ਕਿਸ ਇੱਕ ਡਰ ਦੇ ਮਾਹੌਲ ਦੇ ਵਿੱਚ ਨਿਆਣੇ ਜਿਹੜੇ ਆ ਉਹ ਉੱਥੇ ਪੜ੍ਹਨਗੇ? ਕੀ ਹਮੇਸ਼ਾ ਔਨ ਜਿਹੜੇ ਟੀਚਰ ਦੇ ਉੱਤੇ ਬੰਦੂਕ ਜਿਹੜੀ ਆ ਉਹ ਲੱਗੀ ਰਹੂਗੀ ਜਾਂ ਕਿਸੇ ਸੇਫ ਦੇ ਵਿੱਚ ਪਈ ਹੋਊਗੀ? ਬਹੁਤ ਜਿਹੜੇ ਵੱਡੇ ਵੱਡੇ ਜਿਹੜੇ ਇਸ ਟਾਈਮ ਇੱਥੇ ਸਵਾਲ ਹੈਗੇ ਆ। ਉੱਦਾਂ ਹਰਜੋਤ ਸਿੰਘ ਜੀ, ਇੱਕ ਗੱਲ ਜਿਹੜੀ ਜ਼ਰੂਰ ਹੈਗੀ ਆ, ਮੈਜੋਰਟੀ ਆਫ ਦਾ ਗਨ ਓਨਰ ਜਿਹੜੇ ਆ ਉਹ ਲਾ ਅਬਾਈਡਿੰਗ ਸਿਟੀਜ਼ਨ ਆ, ਉਹ ਰੂਲਸ ਨੂੰ ਮੰਨਦੇ ਆ। ਪ੍ਰੋਬਲਮ ਜਿਹੜੀ ਇਸ ਟਾਈਮ ਜਿਹੜੀ ਆ ਰਹੀ ਆ ਵੀ ਇਹ ਜਿਹੜੀ ਮੈਂਟਲ ਹੈਲਥ ਦੀ ਜਿਹੜੀ ਇਹ ਗੱਲ ਆ ਨਾ, ਤੇ ਬੈਕਗਰਾਊਂਡ ਚੈੱਕ ਹੈ ਨਹੀਂ, ਬੈਕਗਰਾਊਂਡ ਚੈੱਕ ਦੇ ਉੱਤੇ ਪ੍ਰੋਬਲਮ ਇਹ ਆ ਵੀ ਦੇਖੋ ਜਿਹੜਾ ਨਿਕੋਲਸ ਕਰੂਜ਼ ਹੈਗਾ ਆ, ਜਿਹੜੇ 14 ਦੇ ਕਰੀਬ ਬੱਚਿਆਂ ਨੂੰ ਉੱਥੇ ਮਾਰਿਆ ਸੀ, ਤੇ 38 ਵਾਰੀ ਪਿਛਲੇ ਸਾਲ ਉਹਦੇ ਘਰ ਪੁਲਿਸ ਗਈ ਆ। 38 ਵਾਰੀ
ਵੀ ਕਦੇ ਉਹ ਪੇਰੈਂਟਸ ਦੇ ਨਾਲ ਲੜਦਾ ਸੀ, ਕਦੇ ਗੁਆਂਢੀਆਂ ਦੇ ਨਾਲ, ਕਦੇ ਕਿਸੇ ਨੂੰ ਥ੍ਰੈਟ ਕਰਦਾ ਸੀ, ਕਿਸੇ ਨੂੰ, ਤੇ ਉਹਨਾਂ ਨੂੰ ਫੇਰ ਉਹ ਗਨ ਖਰੀਦਦਾ ਰਿਹਾ, ਰਾਈਟ। ਜੇ ਇੰਨੀ ਵਾਰੀ ਪੁਲਿਸ ਗਈ ਆ, ਉਹ ਕਹਿੰਦੇ ਰੈਕਡ ਚੈੱਕ ਹੋਣਾ ਚਾਹੀਦਾ ਸੀ। ਇਸੇ ਤਰ੍ਹਾਂ ਜਿਹੜੇ NRA ਦੀ ਸਪੋਕਸ ਪਰਸਨ ਡੈਨਾ ਲੋਸ਼ਸ ਆ, ਉਹਨੂੰ ਜਦ ਕੁਐਸਚਨ ਕੀਤਾ ਗਿਆ, ਉਹ ਕਹਿੰਦੀ ਵੀ ਇਹ 38 ਵਾਰੀ ਜੇ ਪੁਲਿਸ ਉਹਦੇ ਘਰ ਗਈ ਆ ਤੇ ਉਹ ਜਿਹੜੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ। ਉਹ ਇੱਕ ਜਿਹੜਾ ਡਾਟਾ ਹੈਗਾ, ਉਸ ਡਾਟੇ ਦੇ ਅੰਡਰ ਜਿਹੜਾ ਉਹਦਾ ਨਾਮ ਐਂਟਰ ਹੋਣਾ ਚਾਹੀਦਾ ਸੀ ਤਾਂ ਕਿ ਉਹ ਗਨ ਨਾ ਖਰੀਦ ਸਕਦਾ। ਬਿਲਕੁਲ। ਇਨਫੈਕਟ NRA ਨੇ ਤਾਂ ਇਹੀ ਗੱਲ ਆਖੀ ਆ ਵੀ ਇਹਦੇ ਵਿੱਚ ਪੁਲਿਸ ਦੀ ਵੱਡੀ ਨਾਕਾਮੀ ਆ ਵੀ ਇਹ ਜਿਹੜੇ ਕਿਸੇ ਪਾਸੇ ਵੀ ਇਸ ਦੇ ਉੱਤੇ ਕੋਈ ਕਾਰਵਾਈ ਜਿਹੜੀ ਨਾ ਕਰ ਸਕੇ, ਜਿਸ ਕਰਕੇ ਇਸ ਬੰਦੇ ਨੂੰ ਇਹ ਮੌਕਾ ਮਿਲਿਆ ਵੀ ਉਹ ਬੰਦੂਕ ਜਿਹੜਾ ਖਰੀਦ ਸਕਿਆ ਤੇ ਖਰੀਦਣ ਤੋਂ ਬਾਅਦ ਦੇ ਵਿੱਚ ਅਜਿਹੇ ਘਿਨਾਉਣੇ ਜਿਹੜੇ ਆ ਕਾਂਡ ਨੂੰ ਉਸਨੇ ਅੰਜਾਮ ਜਿਹੜਾ ਉਹ ਦਿੱਤਾ ਆ। ਇਹ ਬਹੁਤ ਵੱਡੀ ਗੱਲ ਆ। ਜਿੱਦਾਂ ਆਪਾਂ ਉਦੋਂ ਵੀ ਦੱਸ ਰਹੇ ਸੀਗੇ ਵੀ ਅਜੇ ਇਹ ਖਬਰ ਆਈ ਸੀਗੀ, ਇਹ ਜਿਹੜਾ ਗੋਲੀकांड ਹੋਇਆ ਸੀ ਨਾਲ ਹੀ ਇਹ ਖਬਰ ਆ ਗਈ ਸੀ ਵੀ ਨਵੇਂ ਬਜਟ ਪ੍ਰਪੋਜ਼ਲ ਦੇ ਵਿੱਚ ਜਿਹੜੇ ਬੈਕਗ੍ਰਾਉਂਡ ਚੈੱਕ ਦੇ ਵਿੱਚੋਂ ਇਨਫੈਕਟ $73 ਮਿਲੀਅਨ ਦੀ ਕਟੌਤੀ ਕੀਤੀ ਜਾ ਰਹੀ ਹੈ ਵੀ ਤੁਸੀਂ ਉਸ ਦੇ ਵਿੱਚ ਫੰਡਿੰਗ ਵਧਾਉਂਗੇ ਕਿ ਘਟਾਉਂਗੇ ਵੀ ਇਹ ਚੀਜ਼ਾਂ ਨੂੰ, ਜੇ ਉਸ ਦੇ ਵਿੱਚ ਤੁਸੀਂ ਹੋਰ ਸੁਰੱਖਿਅਤ ਜਿਹੜਾ ਲਿਆਉਣਾ ਆ। ਬਹੁਤ ਸਾਰੇ ਲੋਕਾਂ ਦਾ, ਹਰਜੋਤ ਸਿੰਘ ਜੀ, ਇਹ ਆਰਗੂਮੈਂਟ ਆ, ਬਹੁਤ ਸਾਰੇ ਸਰੋਤੇ ਦਾ ਵੀ, ਜਿਹੜੇ ਕਈ ਜਿਹੜੇ ਗਨ ਓਨਰਸ ਵੀ ਹੋਣਗੇ, ਉਹਨਾਂ ਦਾ ਆਰਗੂਮੈਂਟ ਆ ਵੀ ਤੁਸੀਂ ਕ੍ਰਿਮੀਨਲਸ ਦੇ ਕੋਲੋਂ ਬੰਦੂਕਾਂ ਖੋਲੋ, ਅਸੀਂ ਆਪਣੀਆਂ ਵੀ ਤੁਹਾਨੂੰ ਦੇ ਦੇਵਾਂਗੇ। ਇਹ ਹਰ ਇੱਕ ਨੂੰ ਪਤਾ ਹੈ ਵੀ ਇਹ ਚੀਜ਼ ਹੋਣੀ ਇੰਪੋਸੀਬਲ ਆ। ਨਾਲੇ ਜਿੰਨੀ ਵੱਡੀ ਲੌਬੀ ਆ, ਜਿੰਨਾ ਇਸ ਦੇ ਵਿੱਚ ਜਿਹੜੇ ਕਹਿ ਲਓ ਵੀ ਨੋਟ ਛਪਦੇ ਨੇ, ਜਿਸ ਹਿਸਾਬ ਦੇ ਨਾਲ ਜਿੰਨੇ ਵੀ ਗਨ ਦੀਆਂ ਕੰਪਨੀਆਂ ਜਿਹੜੀਆਂ ਚਲਾ ਰਹੇ ਆ, ਕੱਲਾ ਇਹੀ ਨਹੀਂ, ਨਾਲ ਜਿਹੜਾ ਫਿਰ ਸੈਕਿੰਡ ਅਮੈਂਡਮੈਂਟ ਆ, ਬੰਦੇ ਦੇ ਮੌਲਿਕ ਅਧਿਕਾਰਾਂ ਦੀ ਗੱਲ ਇਸ ਦੇ ਵਿੱਚ ਨਾਲ ਜਿਹੜੀ ਆ ਜਾਂਦੀ ਹੈ ਵੀ ਕੀ ਮੈਂ ਆਪਣੇ ਆਪ ਨੂੰ ਸੇਫ ਰੱਖਣ ਦੇ ਲਈ ਆਪਣੇ ਕੋਲ ਕੋਈ ਹਥਿਆਰ ਨਹੀਂ ਰੱਖ ਸਕਦਾ। ਸੋ ਇਹ ਬਹੁਤ ਜਿਹੜੇ ਇਹ ਉਲਝਿਆ ਹੋਇਆ ਮਸਲਾ ਆ। ਇਸ ਦਾ ਸੋਲਿਊਸ਼ਨ ਕੋਈ ਐਡਾ ਸੌਖਾ ਲੱਭਣਾ ਆ ਉਹ ਲੱਗਦਾ ਨਹੀਂ ਵੀ ਉਹ ਹੋਊਗਾ। ਬਾਕੀ ਨਿਆਣੇ ਜਿਹੜੇ ਆ ਹੁਣ ਖਾਸ ਕਰਕੇ ਇਹ ਹੁਣ ਆਪਣੇ ਪੱਧਰ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਆ। ਮੈਂ ਕਾਫੀ ਹੈਰਾਨ ਸੀ ਵੀ ਕਿਸ ਤਰ੍ਹਾਂ ਦੇ ਜਿਹੜੇ ਉਹ ਕੁਐਸਚਨ ਜਿਹੜੇ ਬੱਚੇ ਆ ਉਹ ਪੁੱਛ ਰਹੇ ਸੀ ਤੇ ਮੋਰੇ ਉਹਨਾਂ ਨੂੰ ਜਵਾਬ ਨਹੀਂ ਆ ਰਹੇ ਸੀ। ਬਿਲਕੁਲ। ਇਨਫੈਕਟ ਹਰਜੋਤ ਸਿੰਘ, ਜਿਹੜੀ CNN ਦੀ ਟਾਊਨ ਹਾਲ ਜਿਹੜੀ ਮੀਟਿੰਗ ਹੋਈ ਸੀ, ਉਸ ਦੇ ਵਿੱਚ ਇੱਕ ਸਕੂਲ ਦੇ ਬੱਚੇ ਨੂੰ ਆਖਿਆ ਗਿਆ ਵੀ ਭਾਈ ਤੂੰ ਆਹ ਵਾਲਾ ਹੀ ਸਵਾਲ ਜਿਹੜਾ ਇਹਨਾਂ ਨੂੰ ਪੁੱਛਣਾ ਆ, ਤੇ ਉਸਨੇ ਮਨਾ ਕਰ ਦਿੱਤਾ ਤੇ ਉੱਥੋਂ ਵਾਕਆਊਟ ਕਰ ਗਿਆ ਵੀ ਇਹਦਾ ਕੀ ਮਤਲਬ ਹੋਇਆ, ਮੈਂ ਆਪਣਾ ਜਿਹੜਾ ਤੁਹਾਨੂੰ ਜੇ ਸਵਾਲ ਵੀ ਉੱਥੇ ਉਹ ਬੱਚਾ ਜੇ ਮੈਂ ਆਪਣੇ ਵੱਲੋਂ ਨਹੀਂ ਪੁੱਛ ਸਕਦਾ। ਸੋ ਇਹ ਕਈ ਕੁਛ ਹਰਜੋਤ ਸਿੰਘ ਜੀ ਇਸ ਟਾਈਮ ਆਪਣੇ ਸਰੋਤੇ ਵੀ ਜਿਹੜੇ ਜਾਣਦੇ ਆ ਵੀ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਬਣੀ ਆ ਬਹੁਤ ਜਿਹੜੀ ਸੰਵੇਦਨਸ਼ੀਲ ਆ। ਇਹ ਡੈਮੋਕ੍ਰੇਟ ਪਾਰਟੀ ਇਸ ਦੇ ਵਿੱਚ ਕੋਈ ਦੁੱਧ ਧੋਤੀ ਨਹੀਂ ਹੈਗੀ। ਮੈਂ ਇਹ ਵੀ ਜਿਹੜੀ ਜ਼ਰੂਰ ਨਾਲ ਕਹਿਣਾ ਚਾਹੁੰਦਾ ਆ, ਇਹਨਾਂ ਦੀ ਵੀ ਸੈਨੇਟ ਦੇ ਵਿੱਚ ਮੈਜੋਰਟੀ ਰਹੀ ਆ, ਇਹਨਾਂ ਦੇ ਵੀ ਰਾਸ਼ਟਰਪਤੀ ਉਸ ਟਾਈਮ ਤੇ ਲਾ ਪਾਸ ਹੋ ਸਕਦਾ, ਉਦੋਂ ਲਾ ਪਾਸ ਕੀਤੇ ਜਾ ਸਕਦੇ ਸੀ। ਹੁਣ ਜਦੋਂ ਇਹ ਜਿਹੜੀਆਂ ਗੱਲਾਂ ਕਰਦੇ ਆ ਵੀ ਹੁਣ ਇਦਾਂ ਹੋਣਾ ਚਾਹੀਦਾ, ਉਦਾਂ ਹੋਣਾ ਚਾਹੀਦਾ, ਜਦੋਂ ਮੌਕਾ ਸੀਗਾ ਉਦੋਂ ਇਹ ਵੀ ਹੱਥ ਤੇ ਹੱਥ ਧਰੇ ਬੈਠੇ ਰਹੇ ਆ। ਨੋ ਡਾਊਟ ਜਿਹੜੇ ਹੁਣ ਆਪੋਜੀਸ਼ਨ ਪਾਰਟੀ ਵਾਲੇ ਤਾਂ ਹੀ ਉਹ ਇਹਨਾਂ ਦੇ ਉੱਤੇ ਦੋਸ਼ ਲਾਉਂਦੇ ਆ ਵੀ ਹੁਣ ਪੋਲੀਟੀਕਲ ਗੇਨ ਲੈਣ ਦੇ ਲਈ ਇਹ ਜਿਹੜੀਆਂ ਗੱਲਾਂ ਜਿਹੜੀਆਂ ਕਰ ਰਹੇ ਆ। ਸਵਾਲ ਇਹ ਆ ਵੀ ਹੁਣ ਫਲੋਰੀਡਾ ਦੇ ਵਿੱਚ ਜਿਹੜਾ ਗਨ ਨੂੰ ਬੈਨ ਕਰਨ ਵਾਲੇ ਜਿਹੜਾ ਸੀਗਾ ਉਸ ਦੇ ਉੱਤੇ ਕਿਉਂ ਨਾ ਉਹ ਫਿਰ ਪਾਸ ਹੋ ਸਕਿਆ। ਬਹੁਤ ਕੁਛ ਜਿਹੜਾ ਇੱਥੇ ਇਸ ਟਾਈਮ ਚੱਲ ਰਿਹਾ ਤੇ ਬਹੁਤ ਹੀ ਗੁੰਝਲਦਾਰ ਮਸਲਾ ਜਿਹੜਾ ਇਸ ਟਾਈਮ ਇਹ ਬਣ ਚੁੱਕਾ ਆ। ਇੱਕ ਇਸ ਦੇ ਵਿੱਚ ਨਾਲ ਜਿਹੜਾ ਮੈਂ ਇਹ ਵੀ ਗੱਲ ਕਰਨਾ ਚਾਹੁੰਦਾ ਆ, ਜੇ ਮੰਨ ਲਓ ਇੱਥੇ ਤੁਸੀਂ ਕਹਿੰਦੇ ਆ ਵੀ ਬੰਦੂਕਾਂ ਨੂੰ ਜਿਹੜਾ ਉਹ ਬੈਨ ਕਰ ਦੇਣਾ ਆ, ਕੀ ਫਿਰ ਕਿਰਪਾਨਾਂ ਵੀ ਬੈਨ ਹੋਣਗੀਆਂ? ਕੀ ਫਿਰ ਜਿਹੜੇ ਤੁਸੀਂ ਸੈਰੀਮੋਨੀਅਲ ਡੈਗਰ ਜਿਨ੍ਹਾਂ ਨੂੰ ਆਪਾਂ ਗਾਤਰੇ ਕਹਿੰਦੇ ਆ, ਕੀ ਉਹ ਵੀ ਬੈਨ ਹੋਣਗੀਆਂ? ਕੀ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਬੈਨ ਜਿਹੜੀ ਉਹ ਆਪਾਂ ਕਰੀ ਜਾਵਾਂਗੇ। ਸੋ ਇਹ ਇੱਕ ਵੱਡੇ ਸਵਾਲ ਆ। ਲੋਕ ਇਹੀ ਗੱਲ ਤੋਂ ਡਰਦੇ ਆ ਵੀ ਜੇ ਸਰਕਾਰ ਸਾਨੂੰ ਹਰ ਇੱਕ ਚੀਜ਼ ਦੱਸੂਗੀ ਕੀ ਤੁਸੀਂ ਰੱਖ ਸਕਦੇ ਹੋ, ਕੀ ਤੁਸੀਂ ਜਿਹੜੇ ਆ ਉਹ ਨਹੀਂ ਰੱਖ ਸਕਦੇ, ਕਿੱਦਾਂ ਜਿਹੜਾ ਹੋਣਾ ਚਾਹੀਦਾ ਆ, ਉਹ ਵੱਡੇ ਜਿਹੜੇ ਸਵਾਲ ਆ। ਜੇ ਤੁਸੀਂ ਲੈਣੇ ਆ, ਹਾਂ, ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਪਹਿਲਾਂ ਇਸ਼ਾਰਾ ਕੀਤਾ ਤੇ ਬਾਕੀ ਵੀ ਹੁਣ ਜਿਹੜਾ ਰੌਲਾ ਜ਼ਿਆਦਾ ਪੈ ਰਿਹਾ ਆ ਵੀ ਬੈਕਗ੍ਰਾਉਂਡ ਚੈੱਕਸ ਦੇ ਵਿੱਚ ਇਹਦੇ ਵਿੱਚ ਜ਼ਿਆਦਾ ਇੱਥੇ ਜ਼ੋਰ ਲਾਉਣ ਦੀ ਜਿਹੜੀ ਆ ਉਹ ਇਹਨਾਂ ਨੂੰ ਜ਼ਰੂਰਤ ਆ। ਜਿੰਨੇ ਬੰਦੂਕ ਖਰੀਦਣੀ ਆ ਉਸ ਦੀ ਮੈਂਟਲ ਹੈਲਥ ਕਿਸ ਤਰੀਕੇ ਦੀ ਆ ਉਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ। ਹਰਜੋਤ ਸਿੰਘ ਜੀ, ਸਮੱਸਿਆ ਇੱਥੇ ਇਹ ਵੀ ਆ ਵੀ ਜੇ ਕੋਈ ਜਿਹੜੇ ਕੁਐਸਚਨੇਅਰ ਹੁੰਦਾ ਬੰਦੂਕ ਲੈਣ ਤੋਂ ਪਹਿਲਾਂ, ਜੇ ਉਹਦੇ ਵਿੱਚ ਕੁਛ ਇਹ ਪੁੱਛ ਲਿਆ ਵੀ ਤੁਹਾਡਾ ਪਰਿਵਾਰ ਦੇ ਵਿੱਚ ਤਾਂ ਨਹੀਂ ਕੋਈ ਏਦਾਂ ਦੀ ਚੀਜ਼, ਉਹਨਾਂ ਨੇ ਕਹਿਣਾ ਵੀ ਤੁਸੀਂ ਮੈਨੂੰ ਜੱਜ ਕਰਦੇ ਹੋ ਵੀ। ਨਾਲੇ ਉਹ ਕੱਲ ਮੈਂ NRA ਦੀ ਜਿਹੜੀ ਸਪੋਕਸ ਪਰਸਨ ਆ ਉਹਨੂੰ ਸੁਣ ਰਿਹਾ ਸੀ, ਉਹ ਕਹਿੰਦੀ ਵੀ ਬਹੁਤ ਸਾਰੇ ਜਿਹੜੇ ਸਟੇਟਾਂ ਆ ਉਹ ਤਾਂ ਮੈਡੀਕਲ ਦਾ ਡਾਟਾ ਹੀ ਨਹੀਂ ਦਿੰਦੀਆਂ ਸਾਨੂੰ
ਭਈ ਜੇ ਬੰਦਾ ਮੈਂਟਲੀ ਸਟੇਬਲ ਨਹੀਂ ਹੈਗਾ ਜਾਂ ਉਹਨੂੰ ਕੋਈ ਹੈਲਥ ਇਸ਼ੂ ਹੈਗਾ ਆ, ਉਹ ਡਾਟਾ ਹੀ ਨਹੀਂ ਹੈਗਾ ਉਹ NRA ਦਾ ਜਿਹੜੇ ਡਾਟੇ ਨੂੰ ਤੁਸੀਂ ਮੈਚ ਕਰ ਸਕੋ ਦੇਖ ਕੇ, ਉਹ ਪ੍ਰਾਈਵੇਸੀ ਐਕਟ ਹੋ ਜਾਂਦਾ ਉੱਥੇ। ਸੋ ਮਤਲਬ ਤਾਂ ਹੀ ਉਹ ਕਹਿ ਰਹੇ ਵੀ ਇਹ ਮਸਲਾ ਬਹੁਤ ਹੀ ਜ਼ਿਆਦਾ ਜਿਹੜਾ ਗੁੰਝਲਦਾਰ ਆ। ਇਟਸ ਨਾਟ ਈਜ਼ੀ ਵੀ ਜਿੱਦਾਂ ਸਿੱਧਾ ਕੋਈ ਕਹਿ ਦੂਗਾ ਵੀ ਹਾਂ ਆਹ ਚੀਜ਼ ਬੈਨ ਹੋ ਜਾਣੀ ਆ। ਅਮਰੀਕਾ ਦੇ ਵਿੱਚ ਇਹ ਇੱਕ ਵੱਡੀ ਪ੍ਰੋਬਲਮ ਆ, ਖਾਸ ਕਰਕੇ ਇੱਥੋਂ ਦੇ ਜਿਹੜੇ ਲੋਕ ਆ, ਇੱਥੋਂ ਦਾ ਜਿਹੜਾ ਕਲਚਰ ਆ ਬਹੁਤ ਡਿਫਰੈਂਟ ਆ। ਆਪਾਂ ਅਕਸਰ ਜਿਹੜੀ ਇਸ ਦੀ ਤੁਲਨਾ ਕਰਦੇ ਹਾਂ ਹੋਰ ਮੁਲਕਾਂ ਦੇ ਨਾਲ, ਪਰ ਮੈਨੂੰ ਇੱਦਾਂ ਲੱਗਦਾ ਆ ਵੀ ਇੱਥੇ ਦੇ ਜਿਹੜੇ ਕਲਚਰ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸ ਹੈਗਾ ਆ। ਕਾਫੀ ਲੋਕ ਹੁਣ ਅੱਗੇ ਆ ਰਹੇ ਆ ਬੈਨ ਦੇ ਵੱਲ, ਬਹੁਤ ਸਾਰੇ ਲੋਕ ਇਸ ਦਾ ਸਮਰਥਨ ਕਰ ਰਹੇ ਆ। ਹੁਣ ਜਦੋਂ ਟੀਚਰਸ ਨੂੰ ਆਰਮ ਕਰਨ ਦੀ ਜਿਹੜੀ ਗੱਲ ਰਾਸ਼ਟਰਪਤੀ ਟਰੰਪ ਨੇ ਕੀਤੀ, ਉਸ ਦਾ ਵਿਰੋਧ ਵੀ ਜਿਹੜਾ ਬਹੁਤ ਜਿਹੜਾ ਦੇਖਣ ਨੂੰ ਮਿਲ ਰਿਹਾ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਅਗਲੇ ਜਿਹੜੇ 2-4 ਦਿਨ ਆ, ਖਾਸ ਕਰਕੇ ਜਿਹੜਾ ਆਉਣ ਵਾਲਾ ਵੀਕਐਂਡ ਆ, ਜੇ ਇਹਦੇ ਵਿੱਚ ਕੁਝ ਜ਼ਿਆਦਾ ਹੋਰ ਜ਼ੋਰ ਫੜੇ ਨੈਵਰ ਅਗੇਨ ਮੂਵਮੈਂਟ, ਜਿਸ ਤਰ੍ਹਾਂ ਸਕੂਲਾਂ ਦੇ ਬੱਚੇ ਜੇ ਜ਼ਿਆਦਾ ਜ਼ੋਰ ਫੜ ਜਾਂਦੇ ਤਾਂ ਜਿਹੜੀ ਗਵਰਨਮੈਂਟ ਆ ਉਹਨੂੰ ਝੁਕਣਾ ਹੀ ਪੈਣਾ ਹੈਗਾ। ਤੇ ਅੱਜ ਡੋਨਲਡ ਟਰੰਪ ਨੇ ਜਿਹੜਾ ਹੈ ਨਾ, ਉਹਨਾਂ ਨੇ ਟਵੀਟ ਵੀ ਕੀਤਾ, ਉਹ ਕਹਿੰਦੇ ਵੀ ਜਿਹੜਾ ਮੈਨੂੰ ਕਹਿ ਰਹੇ ਆ ਵੀ ਟੀਚਰਾਂ ਨੂੰ ਕਰੋ ਗਨ ਦੇ ਨਾਲ, ਉਹ ਕਹਿੰਦੇ ਵੀ ਮੈਂ ਇਦਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈਗਾ। ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ 20% ਟੀਚਰਸ ਜਿਹੜੇ ਹੈਗੇ ਆ ਜਿਨ੍ਹਾਂ ਦੀ ਮਿਲਟਰੀ ਬੈਕਗਰਾਊਂਡ ਹੈਗੀ ਆ ਜਾਂ ਕਿਸੇ ਤਰ੍ਹਾਂ ਦੀ ਸਪੈਸ਼ਲ ਟ੍ਰੇਨਿੰਗ ਐਕਸਪੀਰੀਅੰਸ ਹੈਗਾ, ਉਹਨਾਂ ਨੂੰ ਕੰਸੀਲਡ ਵੈਪਨ ਦਿੱਤਾ ਜਾਵੇ, ਨਾ ਕਿ ਹਰ ਇੱਕ ਟੀਚਰ ਨੂੰ। ਜੀ ਤੇ ਸੋ ਹਰਜੋਤ ਸਿੰਘ ਜੀ, ਇੱਕ ਚੀਜ਼ ਹੈਗੀ ਹੈ, ਜੇ ਟੀਚਰਸ ਨੂੰ ਮੰਨ ਲਓ ਵੀ ਇਹ ਚੀਜ਼ ਅਪਰੂਵ ਹੁੰਦੀ ਹੈ ਵੀ ਟੀਚਰਸ ਨੂੰ ਜਿਹੜੇ ਆ ਉਹ ਜਿਹੜੇ ਆਰਮ ਕਰੋਗੇ, ਕਿੱਦਾਂ ਚੈੱਕ ਕੀਤਾ ਜਾਊਗਾ ਵੀ ਕਿਹੜੇ ਟੀਚਰ ਨੂੰ ਦਿੱਤਾ ਜਾਊਗਾ? ਜੇ ਆਰਮ ਦੀ ਗੱਲ ਕਰਦੇ ਆ, ਬਹੁਤ ਸਾਰੇ ਜਿਹੜੇ ਆਰਮੀ ਤੋਂ ਆਏ ਹੋਏ ਲੋਕ ਆ ਉਹ ਟਰੋਮੈਟਿਕ ਸਟ੍ਰੈਸ ਡਿਸਆਰਡਰ ਦੇ ਜਿਹੜੇ ਉਹ ਪੀੜਤ ਜਿਹੜੇ ਕਈ ਹੁੰਦੇ ਆ, ਕਈ ਡਿਪਰੈਸ਼ਨ ਦੀਆਂ ਨਾਲ ਦਵਾਈਆਂ ਖਾ ਰਹੇ ਹੁੰਦੇ ਆ। ਸੋ ਇਹ ਇੱਕ ਮਸਲਾ ਜਿਹੜਾ ਹੋਰ ਵੀ ਜ਼ਿਆਦਾ ਗੁੰਝਲਦਾਰ ਹੀ ਸਗੋਂ ਬਣਨਾ ਆ। ਆਪਾਂ ਉਦਣ ਵੀ ਗੱਲ ਕਰ ਰਹੇ ਸੀਗੇ ਵੀ ਇਹਨਾਂ ਨੂੰ ਹਥਿਆਰ ਤੇ ਅਸਲਾ ਦੇਣ ਦੇ ਲਈ ਤੁਹਾਡੇ ਕੋਲ ਫੰਡਿੰਗ ਕਿੱਥੋਂ ਆਊਗੀ? ਅੱਜ ਕੱਲ ਤਾਂ ਬਹੁਤ ਸਾਰੇ ਟੀਚਰ ਇਦਾਂ ਦੇ ਉਹ ਸੁਣਨ ਨੂੰ ਮਿਲਦਾ ਵੀ ਕਹਿੰਦੇ ਨਿਆਣਿਆਂ ਦੇ ਲਈ ਸਟੇਸ਼ਨਰੀ ਉਹ ਆਪਣੇ ਪੱਲਿਓਂ ਲਿਆ ਕੇ ਦਿੰਦੇ ਆ ਉਹਨਾਂ ਨੂੰ, ਵੀ ਉਹ ਕੰਮ ਉਹ ਕਿੱਥੋਂ ਜਿਹੜੇ ਪੈਸੇ ਫਿਰ ਡਾਲਰ ਜਿਹੜੇ ਉਹ ਆਉਣਗੇ? ਸੋ ਇੱਕ ਨਹੀਂ ਕਈ ਅਨੇਕਾਂ ਹੀ ਸਵਾਲ ਜਿਹੜੇ ਇਸ ਪੂਰੇ ਮਸਲੇ ਦੇ ਨਾਲ ਜਿਹੜੇ ਉਹ ਜੁੜੇ ਹੋਏ ਆ। ਇਹ ਤਾਂ ਹੁਣ ਜਿੱਦਾਂ ਵੀ ਜ਼ੋਰ, ਜਿੱਦਾਂ ਮੈਜੋਰਟੀ ਲੋਕ ਜਿਸ ਪਾਸੇ ਨੂੰ ਵੀ ਜ਼ੋਰ ਜਿਹੜਾ ਹੁਣ ਲੱਗ ਜਾਊਗਾ ਤਾਂ ਸ਼ਾਇਦ ਉਸ ਪੱਖ ਦੀ ਜਿਹੜੀ ਹੈ ਜ਼ਿਆਦਾ ਸੁਣੀ ਜਾਊਗੀ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਇੱਕ ਹੋਰ ਟਵੀਟ ਕੀਤਾ ਵੀ ਕਹਿੰਦੇ ਵੀ ਜਿਹੜੀ ਕੋਈ ਵੀ ਜਿਹੜੀ ਮਾਸ ਸ਼ੂਟਿੰਗ ਹੁੰਦੀ ਹੈਗੀ ਆ ਵੀ 3 ਮਿੰਟ ਤੋਂ ਵੱਧ ਨਹੀਂ ਉਹ ਲਾਸਟ ਹੁੰਦੀ ਹੈਗੀ। ਤੇ ਵੀ ਜਿਹੜਾ ਸਭ ਤੋਂ ਜਿਹੜਾ ਸਾਡੇ ਲਈ ਮਾੜਾ ਪੁਆਇੰਟ ਇਹ ਹੈਗਾ ਆ ਵੀ ਜਿਹੜੇ ਪੁਲਿਸ ਵਾਲੇ ਜਾਂ ਫਸਟ ਰਿਸਪੌਂਡਰ ਆ, ਉਹਨਾਂ ਨੂੰ 5 ਤੋਂ 8 ਮਿੰਟ ਲੱਗਦੇ ਆ ਉਸ ਸਾਈਡ ਤੇ ਪਹੁੰਚਣ ਲਈ। ਇਸੇ ਤਰ੍ਹਾਂ ਵੀ ਜੇ ਹਾਈਲੀ ਟ੍ਰੇਨਡ ਜਿਹੜੇ ਗਨ ਅਡੈਪਟ ਟੀਚਰ ਜਾਂ ਕੋਚਸ ਹੋਊਗੇ ਤਾਂ ਫਿਰ ਇਮੀਡੀਏਟਲੀ ਜਿਹੜੀ ਹੈਲਪ ਮਿਲ ਸਕਦੀ ਹੈਗੀ ਆ। ਤੇ ਇਸੇ ਤਰ੍ਹਾਂ ਇੱਕ ਹੋਰ ਕੁਐਸਚਨ ਜਿਹੜਾ ਟਾਊਨ ਹਾਲ ਮੀਟਿੰਗ ਦੇ ਵਿੱਚ ਆਇਆ, ਉਹ ਜਿਹੜਾ ਇੱਕ ਸਟੂਡੈਂਟ ਵੱਲੋਂ ਹੀ ਸੀ, ਤੇ ਉਹਦਾ ਬਾਅਦ ਦੇ ਵਿੱਚ ਜਿਹੜੇ ਡੈਮੋਕ੍ਰੈਟਿਕ ਸੈਨੇਟਰ ਆ ਉਹਨਾਂ ਨੇ ਜਵਾਬ ਵੀ ਦਿੱਤਾ। ਉਹ ਕਹਿੰਦੇ ਵੀ 97% ਜਿਹੜੀ USA ਦੀ ਪੋਪੂਲੇਸ਼ਨ ਦੀ ਪੋਲ ਹੋਈ ਆ, ਉਹਨਾਂ ਨੇ ਇਹ ਕਿਹਾ ਵੀ ਬੈਕਗਰਾਉਂਡ ਚੈੱਕ ਹੋਣੀ ਚਾਹੀਦੀ ਆ। ਜੇ 97% ਕਹਿੰਦਾ ਆਲਮੋਸਟ 100 ਹੀ ਹੋ ਗਿਆ ਕਹਿ ਰਿਹਾ, ਤਾਂ ਵੀ ਜਿਹੜੀ ਤੁਹਾਡੇ ਇਲੈਕਟਡ ਆਫੀਸ਼ੀਅਲ ਆ ਜਿਨ੍ਹਾਂ ਨੂੰ ਤੁਸੀਂ ਇਲੈਕਟ ਕਰਕੇ ਭੇਜਿਆ ਆ, ਉਹ ਕਾਹਤੇ ਨਹੀਂ ਇਹਦੇ ਉੱਤੇ ਐਕਟ ਕਰਦੇ ਹੈਗੇ? ਬਿਲਕੁਲ ਇਹ ਗੱਲ ਹੈਗੀ ਆ। ਜਦੋਂ ਕਿਸੇ ਸਰਕਾਰ ਬਣਨੀ ਉਹਦੇ ਲਈ 51% ਹੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਵੋਟਾਂ ਚਾਹੀਦੀਆਂ, 50 ਦੇ ਉੱਤੇ ਕੁਛ ਵੀ ਹੋਵੇ। ਤੇ ਜੇ 97% ਲੋਕ ਕਹਿ ਰਹੇ ਆ ਤਾਂ ਫਿਰ ਇਹ ਗੱਲ ਜਿਹੜੀ ਜ਼ਰੂਰ ਇਹਨਾਂ ਨੂੰ ਇਸ ਦੇ ਵਿੱਚ ਅਹਿਮੀਅਤ ਤੇ ਇਸ ਦੇ ਉੱਤੇ ਸਿਰ ਜੋੜ ਕੇ ਇਹਨਾਂ ਦੇ ਨਾਲ ਗੱਲ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਉਹ ਕੀ ਬਣਦਾ ਆ। ਪਰ ਮਸਲਾ ਕਾਫੀ ਸੰਵੇਦਨਸ਼ੀਲ ਆ ਤੇ ਬਹੁਤ ਸਾਰੇ ਲੋਕ ਇਸ ਦੇ ਉੱਤੇ ਟਿਕਟਕੀ ਲਗਾ ਕੇ ਜਿਹੜੇ ਉਹ ਬੈਠੇ ਹੋਏ ਨੇ, ਉਹ ਵੇਟ ਕਰ ਰਹੇ ਆ ਵੀ ਕਿੱਦਾਂ ਦਾ ਕੋਈ ਅਜਿਹਾ ਜਿਹੜਾ ਫੈਸਲਾ ਇੱਥੇ ਆਊਗਾ। ਸੋ ਇਹ ਵੀ ਸੀ ਵੀ ਦੇਖੋ ਉੱਥੇ ਜਦੋਂ ਟਾਊਨ ਹਾਲ ਮੀਟਿੰਗ ਦੇ ਵਿੱਚ ਉਹਨਾਂ ਨੇ ਲਗਭਗ ਸਾਰੇ ਜਿਹੜੇ ਪੋਲੀਟੀਸ਼ੀਅਨ ਉਹਨਾਂ ਨੂੰ ਸੱਦਿਆ, ਤੇ ਜਿਹਦੇ ਵਿੱਚ ਉੱਥੇ ਦੇ ਜਿਹੜੇ ਫਲੋਰੀਡਾ ਦੇ ਗਵਰਨਰ ਆ ਉਹ ਆਏ ਨਹੀਂ ਹੈਗੇ, ਤੇ ਹੋਰ ਵੀ ਜਿਹੜੇ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ ਉਹ ਉੱਥੇ ਆਏ ਨਹੀਂ। ਤੇ ਇੱਥੇ ਤੱਕ ਵੀ ਇਹ ਫਲੋਰੀਡਾ ਦੀ ਖਬਰ ਆਈ ਆ ਭਈ ਫਲੋਰੀਡਾ ਦੀ ਜਿਹੜੀ ਗਵਰਨਰ ਹੈਗੇ ਆ, ਉਹਨਾਂ ਨੇ ਇੱਕ ਜਿਹੜੀ ਗਨ ਮੈਨੂਫੈਕਚਰਿੰਗ ਦੀ ਕੰਪਨੀ ਆ, ਉਹਨਾਂ ਨੂੰ ਸਬਸਿਡੀ ਦਿੱਤੀ ਉੱਥੇ ਫਲੋਰੀਡਾ ਦੇ ਵਿੱਚ ਲਾਉਣ ਦੇ ਲਈ, ਤਾਂ ਕਿ ਵੀ ਜੋਬਾਂ ਕ੍ਰੀਏਟ ਹੋ ਸਕਣ। ਜੀ ਸੋ ਜਿੱਦਾਂ ਵੀ ਕੁਛ ਵੀ ਇਸ ਦੇ ਉੱਤੇ ਅਪਡੇਟਸ ਹੁੰਦੀਆਂ ਰਹਿਣਗੀਆਂ, ਜੋ ਕੁਛ ਵੀ ਕਰ ਰਹੇ ਆ, ਕੋਈ ਪ੍ਰੋਟੈਸਟ ਕਰ ਰਿਹਾ ਜਾਂ ਜੋ ਕੁਛ ਵੀ ਹੋ ਰਿਹਾ ਆ,
ਉਸ ਦੇ ਬਾਰੇ ਜ਼ਰੂਰ ਆਪਾਂ ਤੁਹਾਨੂੰ ਜਿਹੜੇ ਜਾਣਕਾਰੀ ਦੇਵਾਂਗੇ। ਜਿੱਦਾਂ ਤੁਸੀਂ ਨੈਵਰ ਅਗੇਨ ਮੂਵਮੈਂਟ ਦੀ ਗੱਲ ਕਰ ਰਹੇ ਹੋ, ਤੇ ਨਾਲ ਹੀ ਜਿਹੜੀ ਆ ਮਾਰਚ ਫॉर ਯੂਅਰ ਲਾਈਵਸ ਜਿਹੜਾ ਆ ਨਾ, ਉਹ ਵੀ ਇੱਕ ਮਾਰਚ ਸਟੂਡੈਂਟਸ ਦੇ ਦੁਆਰਾ ਅਗਲੇ ਮਹੀਨੇ ਦੇ ਵਿੱਚ, ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀ ਆ ਰੱਖੀ ਹੋਈ। ਆਈ ਥਿੰਕ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਸ ਦੇ ਬਾਰੇ ਜਿਹੜੀ ਜਾਣਕਾਰੀ ਜਾਂ ਐਕਟੀਵਿਟੀ ਹੋਣੀ ਆਲਰੇਡੀ ਸ਼ੁਰੂ ਹੋ ਚੁੱਕੀ ਹੋਵੇਗੀ। ਤੇ ਹਰਜੋਤ ਸਿੰਘ ਜੀ, ਆਪਾਂ ਅਗਲੀ ਜਿਹੜੀ ਖਬਰ ਉਸ ਦੇ ਵੱਲ ਜਿਹੜੀ ਆਪਾਂ ਵਧਦੇ ਹਾਂ। ਕਹਿੰਦੇ ਵੀ ਜਿਹੜੇ ਸਪੈਸ਼ਲ ਕਾਉਂਸਲ ਨੇ ਬੌਬ ਮਿਊਲਰ, ਉਹਨਾਂ ਨੇ ਜਿਹੜੇ ਨਵੇਂ ਚਾਰਜ ਜਿਹੜੇ ਉਹ ਲਾਏ ਨੇ ਪੌਲ ਮੈਨਾਫੋਰਟ ਦੇ ਉੱਤੇ ਤੇ ਗੇਟਸ, ਰਿਕ ਗੇਟਸ, ਉਹਨਾਂ ਦੇ ਉੱਤੇ। ਇਹ ਰਾਈਟ ਨਾਓ ਇਨਵੈਸਟੀਗੇਸ਼ਨ ਅਜੇ ਵੀ ਇਹ ਚੱਲ ਰਹੀ ਆ। ਪੋਸੀਬਲ ਕਲੂਜਨ ਬਿਟਵੀਨ ਜਿਹੜੇ ਟਰੰਪ ਕੈਂਪੇਨ ਦੇ ਦੌਰਾਨ ਤੇ ਕ੍ਰੈਮਲਿਨ ਦੇ ਦੌਰਾਨ ਦੇ ਵਿਚਕਾਰ ਜਿਹੜੀ ਕੋਈ ਵੀ, ਉਹਨਾਂ ਨੇ ਕਹਿੰਦੇ ਵੀ ਮਿਲ ਜੁਲ ਕੇ ਕਿਤੇ ਉਹਨਾਂ ਨੇ ਇਲੈਕਸ਼ਨਾਂ ਤੇ ਨਹੀਂ ਲੜੀਆਂ, ਕਿੱਦਾਂ ਕਿਸ ਤਰੀਕੇ ਦੇ ਨਾਲ ਹੈਲਪ ਕੀਤੀਆਂ। ਥੋੜ੍ਹੇ ਦਿਨ ਪਹਿਲਾਂ ਹੀ ਆਲਰੇਡੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਬਤ ਹੋ ਚੁੱਕਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਰਸ਼ੀਅਨ ਬੇਸਡ ਜਿਹੜੇ ਬੋਟਸ ਸੀਗੇ, ਉਹਨਾਂ ਨੇ ਜਿਹੜੀਆਂ ਗਲਤ ਫੇਕ ਨਿਊਜ਼ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਫੈਲਾਈਆਂ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਫੇਸਬੁੱਕ ਦੇ ਉੱਤੇ ਪੇਜਾਂ ਨੇ, ਟਵਿੱਟਰ ਵਾਲਿਆਂ ਨੇ ਜਿਹੜੇ ਅੱਗੇ ਤੋਂ ਅੱਗੇ ਲੋਕ ਉਹਨਾਂ ਦੇ ਜਿਹੜੀਆਂ ਫੇਕ ਨਿਊਜ਼ ਦੇ ਝਾਂਸੇ 'ਚ ਆ ਕੇ ਉਹਨਾਂ ਨੇ ਗਾਂਹ ਤੋਂ ਗਾਂਹ ਸ਼ੇਅਰ ਕੀਤੀਆਂ। ਤੇ ਹੋ ਸਕਦਾ ਕਹਿੰਦੇ ਕਈ ਲੋਕਾਂ ਦੇ ਮਨ ਉਸ ਦੇ ਕਰਕੇ ਜਿਹੜੇ ਆ ਉਹ ਬਦਲੇ ਹੋ ਸਕਦੇ ਆ। ਇਹ ਚੀਜ਼ ਜਿਹੜੀ ਉਹ ਸਾਬਤ ਹੋ ਚੁੱਕੀ ਆ। ਸੋ ਇਹਨਾਂ ਦੇ ਉੱਤੇ ਹੁਣ ਹੋਰ ਜਿਹੜੇ ਚਾਰਜਸ ਲਾ ਕੇ ਇਹਨਾਂ ਉੱਤੇ ਹੋਰ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਆ, ਤਾਂ ਜੋ ਹੋਰ ਗੱਲਾਂ ਜਿਹੜੀਆਂ ਇਹਨਾਂ ਦੇ ਕੋਲ ਕਢਾਈਆਂ ਜਾ ਸਕਣ। ਸੋ ਇਹ ਕਹਿੰਦੇ ਅਜੇ ਕਲੀਅਰ ਨਹੀਂ ਆ ਵੀ ਇਹ ਜਿਹੜੇ ਨਵੇਂ ਚਾਰਜ ਆ ਉਹਨਾਂ ਦੇ ਬੈਂਕ ਫਰਾਡ ਨੂੰ ਲੈ ਕੇ ਆ ਜਾਂ ਜਿਹੜੇ ਆ ਕੁਛ ਇਸ ਮਸਲੇ ਦੇ ਨਾਲ ਲੈ ਕੇ ਆ, ਪਰ ਕੁਛ ਨਵੇਂ ਚਾਰਜਸ ਜ਼ਰੂਰ ਇਸ ਸਪੈਸ਼ਲ ਕੌਂਸਲ ਦੇ ਦੁਆਰਾ ਲਾਏ ਗਏ ਹਨ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਓਲੰਪਿਕਸ ਗੇਮ ਚੱਲ ਰਹੀਆਂ, ਤੇ ਅੱਜ ਅਮਰੀਕਾ ਦੀ ਜਿਹੜੀ ਹਾਕੀ ਦੀ ਟੀਮ ਆ, ਵਿਮਨ ਹਾਕੀ ਟੀਮ, ਉਹਨਾਂ ਨੇ 골ਡ ਮੈਡਲ ਜਿੱਤ ਲਿਆ ਹੈਗਾ। ਤੇ ਉਹਨਾਂ ਨੇ ਆਪਣੇ ਗੁਆਂਢੀ ਮੁਲਕ ਜਿਹੜਾ ਕੈਨੇਡਾ ਆ, ਉਹਨਾਂ ਨੂੰ 1 ਗੋਲ ਦੇ ਨਾਲ ਹਰਾਇਆ। ਬਿਲਕੁਲ, ਦੱਸਦੇ ਜਾਈਏ ਇਹ ਲਗਾਤਾਰ ਪਿਛਲੇ 4 골ਡ ਮੈਡਲ ਓਲੰਪਿਕਸ ਦੇ ਜਿਹੜੀ ਕੈਨੇਡਾ ਦੀ ਹਾਕੀ ਦੀ, ਆਈਸ ਹਾਕੀ ਦੀ ਜਿਹੜੀ ਟੀਮ ਆ ਉਹ ਜਿੱਤਦੀ ਰਹੀ ਆ। ਇਹ ਪਹਿਲੀ ਵਾਰੀ ਹੋਣਾ ਸੀ ਜੇ ਕੋਈ ਟੀਮ ਇਦਾਂ 5 ਵਾਰੀ ਲਗਾਤਾਰ 골ਡ ਮੈਡਲ ਜਿੱਤਦੀ। ਇੱਕ ਟਾਈਮ ਦੇ ਉੱਤੇ ਜਦੋਂ ਤੀਸਰਾ ਪੀਰੀਅਡ ਚੱਲ ਰਿਹਾ ਸੀਗਾ ਇਸ ਜਿਹੜੇ ਮੈਚ ਦਾ, ਉਸ ਟਾਈਮ ਦੇ ਉੱਤੇ ਇੱਕ ਦੇ ਮੁਕਾਬਲੇ 2 ਗੋਲਾਂ ਦੇ ਨਾਲ ਜਿਹੜੀ ਕੈਨੇਡਾ ਲੀਡ ਕਰ ਰਹੀ ਸੀ, ਪਰ ਅਖੀਰਲੇ 6 ਮਿੰਟਾਂ ਦੇ ਵਿੱਚ ਅਮਰੀਕਾ ਦੇ ਵੱਲੋਂ ਗੋਲ ਜਿਹੜਾ ਉਹ ਕਰ ਦਿੱਤਾ ਗਿਆ ਜੋਸਲਿਨ ਆਈ ਥਿੰਕ ਉਸ ਦੇ ਦੁਆਰਾ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ 2-2 ਦੀ ਬਰਾਬਰਤਾ ਦੇ ਉੱਤੇ ਜਿਹੜੇ ਜਦੋਂ ਟਾਈਮ ਪੀਰੀਅਡ ਉਹ ਮੁੱਕਿਆ, ਫਿਰ ਐਕਸਟਰਾ ਟਾਈਮ ਜਿਹੜਾ ਹਰਜੋਤ ਸਿੰਘ ਜੀ ਚੱਲਿਆ, ਉਸ ਦੇ ਵਿੱਚ ਵੀ ਦੋਨੋਂ ਟੀਮਾਂ ਜਿਹੜੀਆਂ ਆ ਗੋਲ ਕਰਨ ਦੇ ਵਿੱਚ ਨਾਕਾਮਯਾਬ ਰਹੀਆਂ। ਤੇ ਅਧਿਕਾਰਤ ਸਮਾਂ ਜਿਹੜੇ ਐਕਸਟਰਾ ਟਾਈਮ ਮਿਲਾ ਕੇ ਵੀ ਮੁੱਕਣ ਤੋਂ ਬਾਅਦ ਦੇ ਵਿੱਚ ਬਰਾਬਰੀ ਦੇ ਉੱਤੇ ਮੈਚ ਛੁੱਟਿਆ। ਪਰ ਹੁਣ ਕਿਉਂਕਿ ਇਹ 골ਡ ਮੈਡਲ ਦਾ ਮੈਚ ਸੀਗਾ, ਇਸ ਲਈ ਇਸ ਦਾ ਫੈਸਲਾ ਆਉਣਾ ਜਿਹੜਾ ਜ਼ਰੂਰੀ ਸੀ। ਫਿਰ ਜਿਹੜਾ ਆ ਇੱਕ ਹਿਸਾਬ ਨਾਲ ਜਿੱਦਾਂ ਆਪਾਂ ਪੈਨਲਟੀ ਸ਼ੂਟ ਆਊਟ ਆ ਉਹ ਦੇਖਿਆ ਗਿਆ। 6 ਮੌਕੇ ਦੋਨਾਂ ਹੀ ਜਿਹੜੀਆਂ ਆ ਟੀਮਾਂ ਨੂੰ ਮਿਲੇ। ਪਹਿਲੇ 5 ਮੌਕਿਆਂ ਦੇ ਵਿੱਚ ਅਮਰੀਕਾ ਤੇ ਕੈਨੇਡਾ ਦੇ ਦੁਆਰਾ 2-2 ਗੋਲ ਜਿਹੜੇ ਉਹ ਕਰ ਦਿੱਤੇ ਗਏ ਸੀਗੇ। ਤੇ ਫਿਰ ਜਦੋਂ 6ਵਾਂ ਮੌਕਾ ਜਿਹੜਾ ਮਿਲਿਆ, ਜਿਹੜਾ ਸਡਨ ਡੈਥ ਜਿਹੜਾ ਹੁੰਦਾ 5 ਤਾਂ ਬਰਾਬਰ ਦੇ ਮੌਕੇ ਮਿਲਦੇ ਹੀ ਮਿਲਦੇ ਆ। ਫਿਰ ਜਦੋਂ ਸਡਨ ਡੈਥ ਜਿਹੜੀ ਚੱਲੀ, 6ਵਾਂ ਜਿਹੜਾ ਗੋਲ ਆ ਜਿਹੜੀ US ਦੇ ਵੱਲੋਂ ਜੋਸਲਿਨ ਲੈਮੋਰੈਕਸ ਉਸਨੇ ਜਿਹੜਾ ਕਰ ਦਿੱਤਾ, ਤੇ 6ਵੇਂ ਅਟੈਂਪਟ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਗੋਲ ਨਾ ਕਰ ਸਕੇ। ਇਸ ਤਰੀਕੇ ਦੇ ਨਾਲ ਜਿਹੜਾ ਆ ਅਮਰੀਕਾ ਨੇ 1998 ਤੋਂ ਬਾਅਦ ਚ ਪਹਿਲੀ ਵਾਰੀ ਜਿਹੜਾ ਇਹ 골ਡ ਮੈਡਲ ਜਿਹੜਾ ਆ ਉਹ ਜਿੱਤਿਆ ਆ। 20 ਸਾਲਾਂ ਬਾਅਦ 20 ਸਾਲ ਬਾਅਦ ਜਿਹੜਾ ਅਕਸਰ ਕੁਛ ਨਾ ਕੁਛ ਏਦਾਂ। ਸੋ ਉਹਨਾਂ ਨੇ ਜਿਹੜਾ ਕਹਿੰਦੇ ਵੀ ਪਿਛਲੇ ਸਾਲ ਦੀ ਹਾਰ ਦਾ ਵੀ ਜਿਹੜਾ ਨਾਲ ਦੇ ਨਾਲ ਬਦਲਾ ਉਹਨਾਂ ਨੇ ਲਿਆ। ਤੇ ਕਾਫੀ ਜ਼ਿਆਦਾ ਜਿਹੜੀ ਖੁਸ਼ੀ ਆ ਉਹ ਦੇਖੀ ਗਈ। ਜਿੱਦਾਂ ਇੰਡੀਆ ਪਾਕਿਸਤਾਨ ਦੇ ਕ੍ਰਿਕਟ ਮੈਚ ਦੀ ਰਾਈਵਲਰੀ ਆ, ਉਸੇ ਤਰੀਕੇ ਦੇ ਨਾਲ ਜਿਹੜੀ US ਕੈਨੇਡਾ ਦੀ ਜਿਹੜੀ ਆਈਸ ਹਾਕੀ, ਵੂਮਨ ਆਈਸ ਹਾਕੀ ਦਾ ਮੁਕਾਬਲੇ ਦੇਖੇ ਜਾਂਦੇ ਆ। ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਆ ਆਈਸ ਹਾਕੀ ਆ ਉਹ ਬਹੁਤ ਹੀ ਜ਼ਿਆਦਾ ਪਪੂਲਰ ਹੈਗੀ, ਜਿੱਦਾਂ ਸਾਡੇ ਇੱਥੇ ਫੁੱਟਬਾਲ ਆ। ਇੱਥੇ ਵੀ ਆਈਸ ਹਾਕੀ ਦੇ ਬਹੁਤ ਸਾਰੀਆਂ ਜਿਹੜੀਆਂ ਟੀਮਾਂ ਉਹ ਹੈਗੀਆਂ ਆ, ਉਹਨਾਂ ਦੇ ਵੀ ਮੁਕਾਬਲੇ ਜਿਹੜੇ ਚੱਲਦੇ ਰਹਿੰਦੇ ਆ। ਸੋ ਕਾਫੀ ਜਿਹੜਾ ਆ ਵਧੀਆ ਪ੍ਰਦਰਸ਼ਨ ਤੋਂ ਬਾਅਦ ਅਮਰੀਕਾ ਨੂੰ ਜਿਹੜਾ 골ਡ ਮੈਡਲ ਜਿਹੜਾ ਜਿੱਤਣ ਦਾ ਮੌਕਾ ਮਿਲਿਆ। ਤੇ ਹਰਜੋਤ ਸਿੰਘ ਜੀ, ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ। ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਚ ਮੁੜ ਕੇ ਫਿਰ ਵਾਪਸ ਆਉਂਦੇ ਆ, ਹੋਰ ਖਬਰਾਂ ਦੇ ਨਾਲ ਤੁਹਾਡੇ ਨਾਲ ਏਦਾਂ ਜੁੜਾਂਗੇ। ਮਿਲਦੇ ਆ ਬ੍ਰੇਕ ਤੋਂ ਬਾਅਦ ਚ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ।
9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, यूरिन एनालिसिस, TB टेस्टिंग, प्रेगनेंसी टेस्टिंग, ईयर इरीगेशन, इनग्रोन टोनेल रिमूवल ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166 688 8888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 58 66 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ। ਨੰਬਰ 916 917 58 66 916 917 5866। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ। ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਇੱਕ ਵਾਰੀ ਫੇਰ ਜਿੰਨੇ ਸਰੋਤੇ ਸਾਡੇ ਸੁਣ ਰਹੇ ਹੈਗੇ ਆ ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਬਹੁਤ ਨਾਲ ਹੀ ਜਿਹੜੇ ਆਪਣੇ ਸਹਿਯੋਗੀਆਂ ਦਾ, ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਅਪਡੇਟ ਅਮਰੀਕਾ ਦੇ ਵਿੱਚ ਸਹਿਯੋਗ ਦਿੱਤਾ, ਸਾਥ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272
2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੰਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ ਤੇ ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜਾਂ 408 272 5200 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਾਂ 올림픽 ਦੀ ਜਿਹੜੀ ਖਬਰ ਕਰ ਰਹੇ ਸੀ ਤੇ ਨਾਲ ਹੀ ਜੇ ਆਪਾਂ ਮੈਡਲ ਟੈਲੀ ਦੇ ਬਾਰੇ ਵੀ ਦੱਸਦੇ ਜਾਈਏ, ਨਾਰਵੇ ਨੇ ਆਪਣੀ ਚੜ੍ਹ ਤੇ ਜਿਹੜੀ ਉਹ ਬਣਾ ਕੇ ਰੱਖੀ ਹੋਈ ਆ। 13 골ਡ ਮੈਡਲ ਉਹ ਹੁਣ ਤੱਕ ਜਿੱਤੇ ਨੇ ਤੇ ਕੁੱਲ ਉਹਨਾਂ ਦੇ 35 ਮੈਡਲ ਨੇ ਤੇ ਜਰਮਨੀ ਵੀ ਪਿੱਛੇ ਹੀ ਜਿਹੜਾ ਨਾਲ ਚੱਲ ਰਿਹਾ। 13 골ਡ ਮੈਡਲ ਹੀ ਜਿਹੜੇ ਉਹਨਾਂ ਨੇ ਜਿੱਤੇ ਨੇ ਤੇ ਪਰ ਕੁੱਲ ਉਹਨਾਂ ਦੇ 25 ਮੈਡਲ ਨੇ। ਤੇ ਬਿਲਕੁਲ ਤੀਜੇ ਪੋਜੀਸ਼ਨ ਦੇ ਉੱਤੇ ਕੈਨੇਡਾ ਆ, ਜਿਹੜੇ ਉਹਨਾਂ ਕੋਲ 24 ਮੈਡਲ ਹੈਗੇ ਆ। USA ਸਾਡਾ ਮੁਲਕ ਜਿਹੜਾ ਆ ਚੌਥੇ ਪੋਜੀਸ਼ਨ ਤੇ ਆ 21 ਮੈਡਲਾਂ ਦੇ ਨਾਲ। ਨੀਦਰਲੈਂਡ 17 ਤੇ ਸਵੀਡਨ 10, ਫਰਾਂਸ 15 ਤੇ। ਜੀ ਬਿਲਕੁਲ, ਕੈਨੇਡਾ ਨੇ 9 골ਡ ਨੇ ਤੇ ਅਮਰੀਕਾ ਦੇ ਜਿਹੜੇ ਆ ਉਹ 8 골ਡ ਮੈਡਲ ਉਹਨਾਂ ਨੇ ਜਿੱਤੇ ਹੋਏ। ਚਾਈਨਾ ਕਾਫੀ ਡਾਊਨ ਆ 9 ਦੇ ਉੱਤੇ। ਬਿਲਕੁਲ, ਉੱਥੇ ਜਿਹੜਾ 올림픽 ਜਿਹੜੀ ਵਿੰਟਰ 올림픽ਸ ਦੀਆਂ ਗੇਮਸ ਦਾ ਇੰਨੀ ਜਿਹੜੀ ਕਹਿ ਲਓ ਵੀ ਜਿਹੜੀ ਚੜ੍ਹਾਈ ਨਹੀਂ ਹੈਗੀ ਜਿੰਨੀ ਜਿਹੜੀ ਆ ਅੱਜ ਕੱਲ ਉਹਨਾਂ ਦੇ ਜਿਮਨਾਸਟ ਜਾਂ ਹੋਰ ਗੇਮਾਂ ਦੇ ਵਿੱਚ ਜਿਹੜਾ ਜ਼ੋਰ ਲਾ ਰਹੇ ਆ। ਪਰ ਜਿਸ ਪੱਧਰ ਦੇ ਨਾਲ ਹਰਜੋਤ ਸਿੰਘ ਜੀ ਉਹਨਾਂ ਨੇ ਜਿਹੜੀਆਂ ਸਮਰ 올림픽ਸ ਦੇ ਵਿੱਚ ਵੀ ਅੱਗੇ ਵਧੇ ਆ, ਇਹ ਬਹੁਤੀ ਦੇਰੀ ਵਾਲੀ ਗੱਲ ਨਹੀਂ, ਬਹੁਤੀ ਦੂਰੀ ਵਾਲੀ ਗੱਲ ਨਹੀਂ ਆ ਵੀ ਜਦੋਂ ਇੱਥੇ ਵੀ ਉਹ ਆਪਣੀ ਚੜ੍ਹਤ ਬਣਾ ਲੈਣਗੇ। ਤੇ ਇੰਡੀਆ ਵਾਲੇ ਇੱਥੇ ਪਾਰਟਿਸਿਪੇਟ ਕਰਨ ਆਏ ਕਿ ਨਹੀਂ? ਇੱਕ ਜਣਾ ਪਹੁੰਚਿਆ ਸੀ ਤੇ ਬਹੁਤ ਘੱਟ ਜਿਹੜੇ ਲੋਕ ਉੱਥੇ ਪਹੁੰਚਦੇ ਆ, ਕਿਉਂਕਿ ਆਪਾਂ ਸਾਰੇ ਜਾਣੇ ਜਾਣਦੇ ਆ ਵੀ ਕਿਸ ਤਰੀਕੇ ਦੇ ਜਿਹੜੇ ਹਾਲਾਤ ਆ ਉੱਥੇ, ਐਡਮਿਨਿਸਟ੍ਰੇਸ਼ਨਾਂ ਕਿੱਦਾਂ ਦੇ ਕੰਮ ਜਿਹੜੀਆਂ ਉਹ ਕਰਦੀਆਂ। ਜਿਹੜੀਆਂ 올림픽 ਉੱਥੇ ਕਮੇਟੀਆਂ ਬਣੀਆਂ ਹੋਈਆਂ ਆ, ਜਦੋਂ ਕਾਮਨਵੈਲਥ ਗੇਮ ਹੋਈਆਂ ਸੀ ਥੋੜ੍ਹੀਆਂ ਧਾਂਦਲੀਆਂ ਜਿਹੜੀਆਂ ਉਹਨਾਂ ਦੀਆਂ ਉਸ ਟਾਈਮ ਦੇ ਉੱਤੇ ਜਿਹੜੀਆਂ ਸਾਹਮਣੇ ਆਈਆਂ ਸੀਗੀਆਂ। ਜਿਹੜਾ ਬੰਦਾ ਆਇਆ ਉਹ ਵੀ ਮੈਨੂੰ ਲੱਗਦਾ ਇੱਧਰੋਂ ਉੱਧਰੋਂ ਪੈਸੇ ਫੜ ਕੇ ਵਿਚਾਰਾ ਆਇਆ, ਫੈਡਰੇਸ਼ਨ ਨੇ ਉਸਦਾ ਜਿਹੜਾ 7 ਤੱਕ ਨਹੀਂ ਸੀ ਜਿਹੜਾ ਉਹ ਦਿੱਤਾ। ਇਹ ਕੋਈ ਪਹਿਲਾ ਅਜਿਹਾ ਮੁਲਕ ਨਹੀਂ, ਕੋਈ ਇਕੱਲਾ ਮੁਲਕ ਨਹੀਂ ਜਿੱਥੇ ਖਿਡਾਰੀਆਂ ਦੇ ਨਾਲ ਅਜੇ ਇਦਾਂ ਹੁੰਦਾ ਆ। ਹੋਰ ਵੀ ਬਹੁਤ ਸਾਰੀਆਂ ਟੀਮਾਂ ਹੈਗੀਆਂ, ਉਹ GoFundMe ਦੇ ਉੱਤੋਂ ਪੈਸੇ ਇਕੱਠੇ ਕਰਕੇ ਉਹ ਇਦਾਂ ਵਿਚਾਰੇ ਇੱਥੇ ਖੇਡਣ ਦੇ ਲਈ ਜਿਹੜੇ ਉਹ ਪਹੁੰਚਦੇ ਨੇ ਖਿਡਾਰੀ। ਸੋ ਬਹੁਤ ਸਾਰੇ ਜਿਹੜੇ ਆ ਦੇਸ਼ਾਂ ਦੇ ਵਿੱਚ ਇਦਾਂ ਦੇ ਹਾਲਾਤ ਆ, ਪਰ ਜਿਸ ਤਰੀਕੇ ਦੇ ਨਾਲ ਇੰਡੀਆ ਆਪਣੇ ਆਪ ਨੂੰ ਪੇਸ਼ ਕਰਦਾ ਜਿਹੜੇ ਵਿਸ਼ਵ ਦੇ ਪੱਧਰ ਦੇ ਉੱਤੇ, ਇਹ ਬਹੁਤ ਜਿਹੜੀ ਅਫਸੋਸਜਨਕ ਆ, ਕਿਉਂਕਿ ਐਡੀ ਵੱਡੀ ਪੋਪੂਲੇਸ਼ਨ ਹੋਵੇ ਤੇ ਉੱਥੋਂ ਵੱਧ ਤੋਂ ਵੱਧ ਜਿਹੜੇ ਖਿਡਾਰੀ ਆ ਉਹ ਪਹੁੰਚਣੇ ਚਾਹੀਦੇ ਆ। ਇਹ ਵੀ ਨਹੀਂ ਆ ਵੀ ਉੱਥੇ ਬਰਫ਼ ਨਹੀਂ ਪੈਂਦੀ ਜਾਂ ਕੁਝ ਨਹੀਂ ਹੁੰਦਾ, ਹਰ ਤਰ੍ਹਾਂ ਦਾ ਜਿਹੜਾ ਉੱਥੇ ਕਹਿ ਲਓ ਵੀ ਮਾਹੌਲ ਜਿਹੜਾ ਆ, ਕਲਾਈਮੇਟ ਆ, ਉਹ ਉੱਥੇ ਦੇਖਣ ਨੂੰ ਮਿਲਦਾ ਆ। ਪਰ ਗੱਲ ਇਹ ਆ ਵੀ ਨਾ ਘਰ ਦੇ ਜਿਹੜੇ ਆ ਉਹ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਆ ਇਹਨਾਂ ਖੇਡਾਂ ਵੱਲ ਜਾਣ ਦੇ ਲਈ। ਉਹ ਕਹਿੰਦੇ ਵੀ ਇਹਨਾਂ ਦਾ ਗਾਂਹ ਜਾ ਕੇ ਕਿਹੜਾ ਕੋਈ ਫਿਊਚਰ ਆ, ਤੇ ਨਾ ਹੀ ਜਿਹੜੀ ਉੱਥੇ ਦੀਆਂ ਜਿਹੜੀਆਂ ਬਣੀਆਂ ਕਮੇਟੀਆਂ ਉਹ ਕਰਦੀਆਂ ਸਿਫਾਰਸ਼ੀ ਜਿਹੜੇ ਬੰਦੇ ਆ ਹਰ ਜਗ੍ਹਾ ਦੇ ਉੱਤੇ ਭਰਤੀ ਕਰਨ ਦੇ ਵਿੱਚ ਲੱਗੇ ਹੋਏ ਨੇ। ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ। ਸਲੋਵਾਕੀਆ ਤੋਂ ਆ ਰਹੀ ਆ। ਮੌਂਟੇਨੇਗਰੋ ਦੀ ਪੁਲਿਸ ਜਿਹੜੀ ਆ ਉਹ ਕਹਿ ਰਹੀ ਉਹਨਾਂ ਨੇ US ਐਮਬੈਸੀ ਦੇ ਵਿੱਚ ਇੱਕ ਫੌਜੀ ਨੇ ਜਿਹੜਾ ਉੱਥੇ ਅਟੈਕ ਕੀਤਾ ਹੈਗਾ ਆ। ਐਕਸ ਸੋਲਜਰ ਸੀ, ਉਹ ਤੋਂ ਬਾਅਦ ਉਸਨੇ ਫਿਰ ਆਪਣੇ ਆਪ ਨੂੰ ਸ਼ੂਟ ਕਰ ਲਿਆ। ਬਿਲਕੁਲ, ਇਹ ਯੂਗੋਸਲਾਵ ਦਾ ਜਿਹੜਾ ਕਹਿੰਦੇ ਵਸਨੀਕ ਦੱਸਿਆ ਜਾਂਦਾ ਸੀ ਜਿਸ ਨੇ ਇਹ ਜਿਹੜੀ ਕੀਤੀ ਆ। ਮੌਂਟੇਨੇਗਰੋ ਜਿਹੜਾ ਇਹ ਮੁਲਕ ਆ ਉੱਥੇ ਹੋਇਆ ਆ, ਤੇ ਜਿੱਦਾਂ ਤੁਸੀਂ ਦੱਸਿਆ ਵੀ ਉਹਨੇ ਆਪਣੇ ਆਪ ਨੂੰ ਵੀ ਮਾਰ ਲਿਆ ਆ। 41 ਸਾਲ ਦਾ ਜਿਹੜਾ ਇਹ ਦੱਸਿਆ ਜਾਂਦਾ ਆ ਜਿੱਥੇ ਇਹ ਘਟਨਾ ਜਿਹੜੀ ਇਹ ਵਾਪਰੀ ਆ। ਉਸ ਤੋਂ ਬਾਅਦ ਦੇ ਵਿੱਚ ਹੋਰ ਕਿਸੇ ਦਾ ਤਾਂ ਕਹਿੰਦੇ ਨਹੀਂ ਨੁਕਸਾਨ ਜਿਹੜਾ ਉਹ ਹੋਇਆ, ਪਰ ਇਹ ਬਹੁਤ ਅਫਸੋਸਜਨਕ ਗੱਲ ਆ ਵੀ ਉਸਨੇ ਹੈਂਡ ਗ੍ਰਨੇਡ ਜਿਹੜਾ US ਦੀ ਐਮਬੈਸੀ ਦੇ ਉੱਤੇ ਜਿਹੜਾ ਆ ਉਸਨੇ ਸੁੱਟਣ ਦੀ ਜਿਹੜੀ ਉਹ ਕੋਸ਼ਿਸ਼ ਉਸ ਦੇ ਵਿੱਚ ਕੀਤੀ ਆ। ਡੈਲੀਬੋਰ ਯੋਕੋਵਿਕ ਉਸਦਾ ਨਾਮ ਜਿਹੜਾ ਦੱਸਿਆ ਜਾਂਦਾ। ਕਹਿੰਦੇ ਕਾਫੀ ਡੈਕੋਰੇਟਡ ਯੂਗੋਸਲਾਵ ਆਰਮੀ ਦਾ ਜਿਹੜਾ ਆ ਉਹ ਵੈਟਰਨ ਜਿਹੜਾ ਉਹਦੇ ਨੈਟੋ ਦੇ ਵਿੱਚ ਉਸਨੇ ਪਾਰਟਿਸਿਪੇਟ ਕੀਤਾ ਸੀਗਾ। ਤੇ ਕਹਿੰਦੇ ਇੰਨਾ ਸ਼ੁਕਰ ਆ ਵੀ ਕੋਈ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ, ਤੇ ਕਾਫੀ ਵੱਡਾ ਜਿਹੜਾ ਕ੍ਰੇਟਰ ਆ ਉੱਥੇ ਬਣ ਗਿਆ ਐਮਬੈਸੀ ਦੇ ਵਿੱਚ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਜਿਹੜੀ ਕਰਦੇ ਆ, ਕੈਲੀਫੋਰਨੀਆ ਦੇ ਇੱਕ ਕੈਸੀਨੋ ਤੋਂ ਜਿਹੜੀ ਖਬਰ ਆ ਰਹੀ ਆ ਜਿੱਥੇ ਕਿ ਇੱਕ 37 ਸਾਲਾਂ ਦਾ ਬੰਦਾ ਆ, ਉਸ ਨੂੰ ਕੈਸੀਨੋ ਦੇ ਉਸ ਸਿਕਿਉਰਿਟੀ ਗਾਰਡ ਨੇ ਗੋਲੀ ਮਾਰ ਕੇ ਕਹਿੰਦੇ ਉਸ ਨੂੰ ਮਾਰ ਦਿੱਤਾ। ਕਹਿੰਦੇ ਆਲਟਰਕੇਸ਼ਨ ਹੋਈ ਉਹਨਾਂ ਦੇ ਵਿੱਚ, ਜਿਹੜੀ ਝੜਪ ਹੋਈ, ਜਿਸ ਤੋਂ ਬਾਅਦ ਦੇ ਵਿੱਚ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਉਸਨੇ ਗੋਲੀ ਚਲਾ ਦਿੱਤੀ। ਸਦਰਨ ਕੈਲੀਫੋਰਨੀਆ ਦਾ ਇਹ ਕੈਸੀਨੋ ਜਿਹੜਾ ਦੱਸਿਆ ਜਾਂਦਾ ਆ, ਚੂਮੈਸ਼ ਕੈਸੀਨੋ ਜਿਹੜਾ ਸੈਂਟਾ ਯੂਨੇਜ਼ ਦੇ ਵਿੱਚ ਕਹਿੰਦੇ ਆ ਇਹ ਘਟਨਾ ਵਾਪਰੀ ਹੈ। ਸੈਂਟਾ ਬਾਰਬਰਾ ਦੇ ਸ਼ੈਰਿਫ ਅਫੀਸ਼ੀਅਲ ਜਿਹੜੇ ਆ ਉਹ ਉੱਥੇ ਬਾਅਦ ਦੇ ਵਿੱਚ ਪਹੁੰਚੇ। ਇਨਵੈਸਟੀਗੇਟਰ ਜਿਹੜੇ ਇਸ ਟਾਈਮ ਜਾਂਚ ਕਰ ਰਹੇ ਨੇ ਵੀ ਕੀ ਜਿਹੜੇ ਆ ਘਟਨਾ ਚੱਕਰ ਜਿਹੜੇ ਵਾਪਰੇ ਆ,
ਤੇ ਜਿਸ ਨੇ ਗੋਲੀ ਮਾਰੀ ਆ ਉਸ ਦੇ ਕੋਲੋਂ ਵੀ ਜਿਹੜੀ ਪੁੱਛਗਿੱਛ ਹੈ ਇਸ ਟਾਈਮ ਚੱਲ ਰਹੀ ਆ। ਜੀ ਬਿਲਕੁਲ। ਇਸੇ ਤਰ੍ਹਾਂ ਯੂਕੇ ਤੋਂ ਇੱਕ ਖਬਰ ਆ ਰਹੀ ਆ, ਯੂਕੇ ਦੇ ਵਿੱਚ ਇੱਕ ਸਿੱਖ ਜਿਹੜਾ ਹੈਗਾ ਆ ਉਹ ਉੱਥੇ ਦੇ ਜਿਹੜੇ ਨਵੇਂ ਮੈਂਬਰ ਪਾਰਲੀਮੈਂਟ ਬਣੇ ਹੈਗੇ ਆ MP ਤਨਮਨਜੀਤ ਸਿੰਘ ਢੇਸੀ, ਉਹਨਾਂ ਦੇ ਆਫਿਸ ਉਹ ਜਾ ਰਿਹਾ ਸੀ ਉਹਨਾਂ ਨੂੰ ਮਿਲਣ। ਰਵਨੀਤ ਸਿੰਘ ਨਾਮ ਦਾ 37 ਸਾਲਾਂ ਦਾ ਨੌਜਵਾਨ, ਜਦੋਂ ਰਸਤੇ ਦੇ ਵਿੱਚ ਉਹਨੂੰ ਜਿਹੜਾ ਆ ਪਾਰਲੀਮੈਂਟ ਦੇ ਸਾਹਮਣੇ ਇੱਕ ਬੰਦੇ ਨੇ ਆ ਕੇ ਉਹਦੀ ਜਿਹੜੀ ਪੱਗ ਲਾਤੀ ਤੇ ਉਹਨੂੰ ਕਾਫੀ ਜਿੱਦਾਂ ਬੰਦਾ ਚੰਗਾ ਵੀ ਬੋਲਿਆ, ਰੇਸਿਸਟ ਬੰਦਾ ਸੀਗਾ ਜੀ ਉਹ ਸ਼ਰਿਆਂ, ਕਹਿੰਦੇ ਜੀ ਉਸ ਵੇਲੇ ਪੱਗ ਵੀ ਜਿੱਦਾਂ ਤੁਸੀਂ ਕਿਹਾ ਲਾਤੀ ਤੇ ਕਹਿੰਦਾ ਮੁਸਲਿਮਸ ਗੋ ਬੈਕ ਜੀ। ਉਹ ਇਸ ਤਰੀਕੇ ਦੇ ਨਾਲ ਕਹਿ ਰਿਹਾ ਸੀ। ਤੁਸੀਂ ਦੇਖੋ ਵੀ ਕਿਦਾਂ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤਾਂ ਜਿਹੜੇ ਹੋਰ ਜਿਹੜੇ ਕਹਿ ਲਓ ਵੀ ਰੰਗ ਵਾਲੇ ਜਾਂ ਜਿਹੜੇ ਵੱਖਰੀ ਦੇਖ ਵਾਲੇ ਲੋਕਾਂ ਦੇ ਪ੍ਰਤੀ ਜਿਹੜੀ ਆ ਉਹ ਬਣੀ ਹੋਈ ਆ। ਇਹ ਬਹੁਤ ਮਾੜੀ ਗੱਲ ਆ ਤੇ ਇਹ ਇਦਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਪੂਰੇ ਵਿਸ਼ਵ ਦੇ ਵਿੱਚ ਹੀ ਹੋ ਰਿਹਾ ਆ। ਜਿਹੜੇ ਨਸਲਵਾਦ ਦੇ ਜਿਹੜੇ ਹਮਲੇ ਆ ਉਹ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇੱਦਾਂ ਲੱਗ ਰਿਹਾ ਵੀ ਜਿਹੜੀ ਜ਼ਮੀਨ ਦੇ ਉੱਤੇ ਉਹ ਰਹਿ ਰਹੇ ਨੇ ਸ਼ਾਇਦ ਜਿਹੜੀ ਉਹ ਪੱਕੀ ਉਹ ਇੱਥੇ ਉਹਨਾਂ ਦੀ ਹੋਈ ਜਿਹੜੀ ਉਹ ਰਹਿਣੀ ਆ, ਪਰ ਇਹ ਕਿਤੇ ਨਾ ਕਿਤੇ ਭੁੱਲ ਜਾਂਦੇ ਆ ਵੀ ਇੱਥੇ ਥੋੜਾ ਚਿਰ ਹੀ ਆ, ਜਿੰਨੇ ਕਿ ਸਾਲ ਆਪਾਂ ਰਹਿਣਾ ਹੈ ਉਸ ਤੋਂ ਬਾਅਦ ਚ ਨਾ ਕਿਸੇ ਨੇ ਪੁੱਛਣਾ ਨਾ ਕਿਸੇ ਨੇ ਦੱਸਣਾ। ਪਹਿਲੋਂ ਡਾਇਨਾਸੌਰ ਰਹਿੰਦੇ ਸੀਗੇ ਹਰਜੋਤ ਸਿੰਘ ਜੀ, ਇੱਥੇ ਦੇਖੋ ਘੁੰਮਦੇ ਸੀ ਧਰਤੀ ਤੇ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਤੇ ਬਾਅਦ ਚ ਇਨਸਾਨਾਂ ਦੇ ਨਾਲ ਕੀ ਹੋਣਾ ਇਹ ਵੀ ਪਤਾ ਨਹੀਂ। ਤੇ ਆਪਾਂ ਇਹੀ ਜਿਹੜੇ ਲੋਕ ਰੌਲਿਆਂ ਦੇ ਵਿੱਚ ਆ ਵੀ ਆਹ ਵੱਟ ਮੇਰੀ ਤੇ ਆਹ ਵੱਟ ਤੇਰੀ, ਇਹ ਰੌਲੇ ਜਿਹੜੇ ਉਹ ਜ਼ਿਆਦਾ ਚੱਲ ਰਹੇ। ਸੋ ਯੂਕੇ ਦੇ ਵਿੱਚ ਵੀ ਕਹਿੰਦੇ ਜਿਹੜਾ ਹੇਟ ਕ੍ਰਾਈਮ ਆ ਉਹਦੇ ਵਿੱਚ ਬਹੁਤ ਵਾਧਾ ਹੋ ਰਿਹਾ, ਹਾਲਾਂਕਿ ਉੱਥੇ ਦੇ ਜਿਹੜੇ ਰੂਲ ਆ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੈਗੇ ਆ ਤੇ ਜਦੋਂ ਕੋਈ ਇਦਾਂ ਦੀ ਚੀਜ਼ ਹੈਪਨ ਹੁੰਦੀ ਆ ਤਾਂ ਉਹਨੂੰ ਹੇਟ ਕ੍ਰਾਈਮ ਗਿਣਿਆ ਜਾਂਦਾ। ਪਰ ਕਹਿੰਦੇ ਵੀ ਜਿਹੜੇ ਜੱਜ ਹੈਗੇ ਆ ਕਾਫੀ ਜਿਹੜੇ ਸਖਤ ਜਿਹੜੇ ਆਪਣੇ ਸਜ਼ਾ ਦਿੰਦੇ ਹੈਗੇ ਆ। ਕ੍ਰਿਮੀਨਲ ਜਸਟਿਸ ਐਕਟ ਜਿਹੜਾ ਉੱਥੇ ਦਾ ਯੂਕੇ ਦਾ 2003 ਆ ਉਹਦੇ ਮੁਤਾਬਕ, ਤੇ 29% ਦੇ ਕਰੀਬ ਕਹਿੰਦੇ ਹੇਟ ਕ੍ਰਾਈਮ ਦੇ ਵਿੱਚ ਰਾਈਜ਼ ਹੋਇਆ 2015-16 ਦੇ ਵਿੱਚ। ਇਹ ਜਿਹੜੇ ਸਰਵੇ ਆਏ ਹੈਗੇ ਜੀ ਜੀ ਕਾਫੀ ਇੱਕ ਚਿੰਤਾ ਵਾਲਾ ਜਿਹੜਾ ਇਹ ਮਾਹੌਲ ਬਣਿਆ ਹੋਇਆ ਆ ਜੀ। ਅਗਲੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਫਰੈਜ਼ਨੋ ਦੇ ਜਿਹੜੇ ਮੇਅਰ ਆ ਲੀ ਬ੍ਰੈਂਡ, ਉਹ ਦੱਸਦੇ ਆ ਵੀ ਉਹਨਾਂ ਦੇ 3 ਸਾਲ ਪਹਿਲਾਂ ਜਦ ਉਹ ਸਿਟੀ ਦੇ ਕਾਉਂਸਲਮੈਨ ਸੀਗੇ ਉਹਨਾਂ ਦੀ ਜਿਹੜੀ ਕੁੜੀ ਆ ਚੈਰਿਟੀ ਬ੍ਰੈਂਡ ਉਸ ਟਾਈਮ ਨਸ਼ਿਆਂ ਦੀ ਜਿਹੜੀ ਲੱਤ ਦੀ ਜਿਹੜੀ ਸ਼ਿਕਾਰ ਸੀ ਤੇ ਉਹ ਹੋਮਲੈਸ ਸੀਗੀ। ਪਹਿਲੋਂ ਉਸ ਨੂੰ ਉਹਦੇ ਪੇਰੈਂਟਸ ਦੇ ਘਰੋਂ ਬਾਹਰ ਕੱਢਿਆ ਗਿਆ, ਫਿਰ ਉਸਦੇ ਜਿਹੜੇ ਆ ਦਾਦੀ ਦੇ ਘਰੋਂ ਵੀ ਜਿਹੜਾ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਤੇ ਫਰੈਜ਼ਨੋ ਦੇ ਮੇਅਰ ਕਹਿੰਦੇ ਆ ਵੀ ਮੈਂ ਇਸ ਦਰਦ ਨੂੰ ਨਿੱਜੀ ਤੌਰ ਦੇ ਉੱਤੇ ਜਿਹੜਾ ਆ ਉਹ ਜਾਣਦਾ ਆ ਤੇ ਇਸ ਕਰਕੇ ਕੋਈ ਨਾ ਕੋਈ ਜਿਹੜਾ ਇਸ ਦੇ ਉੱਤੇ ਹੁਣ ਸਖਤ ਕਦਮ ਜਿਹੜੇ ਆ ਉਹ ਜਿਹੜੇ ਆ ਉਹ ਚੱਕਣ ਜਾ ਰਹੇ ਆ। ਚੈਰਿਟੀ ਬ੍ਰੈਂਡ ਜਿਹੜੀ ਉਸ ਦੀ ਕੁੜੀ ਆ 43 ਸਾਲ ਉਸ ਦੀ ਉਮਰ ਦੱਸੀ ਜਾਂਦੀ ਆ ਤੇ 1 ਸਾਲ ਪਹਿਲਾਂ ਤੱਕ ਉਹ ਹੋਮਲੈਸ ਸੀ ਜਦ ਉਸਨੇ ਮੁੜ ਕੇ ਜਿਹੜੀ ਡਰੱਗ ਐਡਿਕਸ਼ਨ ਤੋਂ ਜਿਹੜੀ ਨਿਜਾਤ ਪਾਈ ਤੇ ਹੁਣ ਕਹਿੰਦੇ ਆ ਵੀ ਥੋੜੀ ਇੱਕ ਸਟੇਬਲ ਜੌਬ ਜਿਹੜੀ ਉਹ ਕਰ ਰਹੀ ਆ। ਸੋ ਜਿਹੜੇ ਮੇਅਰ ਬ੍ਰੈਂਡ ਨੇ ਉਹ ਕਹਿੰਦੇ ਇੱਕ ਨਵਾਂ ਉੱਥੇ ਸਿਟੀ ਕੌਂਸਲ ਦੇ ਵਿੱਚ ਉਹਨਾਂ ਦੇ ਵਿੱਚ ਤੇ ਇਨਫੈਕਟ ਕੈਲੀਫੋਰਨੀਆ ਦੀ ਕੈਪੀਟਲ ਦੇ ਵਿੱਚ ਇੱਕ ਨਵਾਂ ਬਿੱਲ AB 3171 ਜਿਹੜਾ ਆ ਉਹ ਲਿਆਉਣ ਜਾ ਰਹੇ ਆ, ਜਿਹੜਾ ਕੀ ਕਹਿੰਦੇ ਵੀ $6.1 ਬਿਲੀਅਨ ਦਾ ਜਿਹੜਾ ਸਰਪਲਸ ਹੈਗਾ ਆ ਕੈਲੀਫੋਰਨੀਆ ਦੇ ਬਜਟ ਦਾ, ਉਹ ਕਹਿੰਦੇ ਵੀ ਹੋਮਲੈਸਨੈਸ ਦੀ ਜਿਹੜੀ ਪ੍ਰੋਬਲਮ ਆ ਉਸ ਨੂੰ ਸੋਲਵ ਕਰਨ ਦੇ ਲਈ ਜਿਹੜਾ ਆ ਉਹ ਵਰਤਿਆ ਜਾ ਸਕਦਾ ਆ। ਇਹ ਬਿੱਲ ਕਹਿੰਦੇ ਬਾਈ ਪਾਰਟੀਜ਼ਨ ਆ, ਦੋਨਾਂ ਹੀ ਪਾਰਟੀਆਂ ਦੇ ਬੰਦਿਆਂ ਦੀ ਜਿਹੜੀ ਆ ਸਾਂਝੇ ਤੌਰ ਦੇ ਉੱਤੇ ਜਿਹੜੀ ਕੋਸ਼ਿਸ਼ ਹੈ, ਜਿਸ ਦੇ ਵਿੱਚ ਕੈਲੀਫੋਰਨੀਆ ਦੀਆਂ 11 ਵੱਡੇ ਜਿਹੜੇ ਸ਼ਹਿਰ ਆ ਜਿਹੜੇ ਕਿ ਹੋਮਲੈਸਨੈਸ ਦੇ ਪੱਖ ਤੋਂ ਜਿਹੜੇ ਕਹਿੰਦੇ ਪੀੜਤ ਹੈਗੇ ਆ ਉਹਨਾਂ ਦੇ ਲਈ ਜਿਹੜੇ ਆ ਕੋਸ਼ਿਸ਼ ਜਿਹੜੀ ਉਹਨਾਂ ਨੂੰ ਕਹਿ ਲਓ ਵੀ ਮੁੜ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਲਈ ਮੇਨ ਸਟਰੀਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ਾਂ ਹੋਣਗੀਆਂ ਤੇ ਇਹ ਵਨ ਟਾਈਮ ਜਿਹੜੇ ਫੰਡਸ ਆ ਉਹ ਐਲੋਕੇਟ ਇਸ ਬਿੱਲ ਦੇ ਤਹਿਤ ਕੀਤੇ ਜਾ ਸਕਦੇ ਆ ਵੀ ਜੇ ਸਿਟੀ ਵੀ ਉਨੇ ਹੀ ਆਪਣੇ ਪੱਲਿਓਂ ਜਿਹੜੇ ਆ ਬਰਾਬਰ ਦੇ ਮੈਚਿੰਗ ਜਿਹੜੇ ਫੰਡ ਆ ਉਹ ਆਪਣੇ ਵੱਲੋਂ ਪਾਉਣਗੇ ਤਾਂ ਜੀ। ਸੋ ਬਿਲਕੁਲ ਜੇ ਫ੍ਰਿਜ਼ਨੋ ਦੀ ਆਪਾਂ ਇੱਕ ਹੋਰ ਖਬਰ ਡਿਸਕਸ ਕਰਦੇ ਜਾਈਏ, ਫ੍ਰਿਜ਼ਨੋ ਦੇ ਵਿੱਚ ਜਿਹੜਾ ਫ੍ਰਿਜ਼ਨੋ ਕਮਿਊਨਿਟੀ ਕਾਲਜ ਆ ਉਹ ਆਪਣਾ ਇੱਕ ਹੋਰ ਸੈਟੇਲਾਈਟ ਕੈਂਪਸ ਜਿਹੜਾ ਆ ਉਹ ਖੋਲਣ ਜਾ ਰਹੇ ਹੈਗੇ ਆ। ਉਹਨਾਂ ਨੇ ਆਲਰੇਡੀ 13.5 ਏਕੜ ਜ਼ਮੀਨ ਜਿਹੜੀ ਆ ਉਹ ਚਰਚ ਤੇ ਵਾਲਨਟ ਸਟਰੀਟ ਦੇ ਜਿਹੜੇ ਕਾਰਨਰ ਹੈਗੇ ਆ ਉੱਥੇ ਲੈ ਲਈ ਹੈਗੀ ਆ ਤੇ ਜਿਹੜੀ ਇਸ ਜ਼ਮੀਨ ਨੂੰ ਓਨ ਕਰਦੇ ਸੀ
TFS ਇਨਵੈਸਟਮੈਂਟ ਤੇ ਉਹਨਾਂ ਦੇ ਜਿਹੜੇ CEO ਆ ਟ੍ਰਾਂਸ ਫਰੇਜ਼ੀਅਰ, ਉਹ ਕਹਿੰਦੇ ਵੀ ਇਹਦੀ ਵੈਲਿਊ ਤਾਂ ਜਿੱਦਾਂ 1.4 ਮਿਲੀਅਨ ਦੇ ਕਰੀਬ ਸੀਗੀ, 1.3 ਮਿਲੀਅਨ ਦੇ, ਪਰ ਅਸੀਂ ਕਿਉਂਕਿ ਕਾਲਜ ਆ ਰਿਹਾ ਇੱਥੇ, ਉਹਨਾਂ ਨੂੰ ਹਾਫ ਪ੍ਰਾਈਸ ਦੇ ਉੱਤੇ ਜਿਹੜੀ ਕਾਲਜ ਨੂੰ ਦੇ ਦਿੱਤੀ ਆ 675,000 ਦੀ। ਤੇ ਸੋ ਬਹੁਤ ਜਲਦੀ ਕਹਿੰਦੇ ਵੀ ਸੈਟੇਲਾਈਟ ਕੈਂਪਸ ਜਿਹੜਾ ਫਰੀਜ਼ਨੋ ਕਮਿਊਨਿਟੀ ਕਾਲਜ ਦਾ ਜਿਹਦਾ ਐਂਡ ਆਫ 2019 ਦੇ ਵਿੱਚ ਕਹਿੰਦੇ ਖੁੱਲ ਜਾਏਗਾ ਤੇ ਛੇਤੀ ਉੱਥੇ ਬਣਨਾ ਸ਼ੁਰੂ ਹੋ ਜਾਏਗਾ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜੀ ਕੈਲੀਫੋਰਨੀਆ ਦੀ ਵਾਟਰ ਏਜੰਸੀ ਆ ਉਸ ਨੂੰ ਇੱਕ ਵਾਰੀ ਫਿਰ ਝਾੜ ਦਾ ਸਾਹਮਣਾ ਜਿਹੜਾ ਕਰਨਾ ਪਿਆ ਆ, ਕਿਉਂਕਿ ਉਹਨਾਂ ਦੇ ਕੋਲ ਬਹੁਤ ਸਾਰੇ ਜਿਹੜੇ ਫੰਡ ਆ ਪਏ ਆ ਜਿਹੜੇ ਉਹ ਖਰਚ ਨਹੀਂ ਰਹੇ। ਉਹਨਾਂ ਨੂੰ ਜਿਹੜਾ ਹੁਣ ਆਖਿਆ ਗਿਆ ਆ ਲੈਜਿਸਲੇਟਰਸ ਦੇ ਦੁਆਰਾ ਵੀ ਆਪਣੀ ਸਪੀਡ ਅਪ ਕਰੋ, ਜਿਹੜੇ ਬਿਲੀਅਨਸ ਆਫ ਡਾਲਰ ਜਿਹੜੇ ਤੁਹਾਨੂੰ ਨਵੇਂ ਰੈਜ਼ਰਵਾਇਰ ਬਣਾਉਣ ਦੇ ਲਈ ਫੰਡਿੰਗ ਜਿਹੜੀ ਆ ਉਹ ਦਿੱਤੀ ਹੋਈ ਆ। ਪਿਛਲੇ ਦਿਨਾਂ ਦੇ ਵਿੱਚ 2.7 ਬਿਲੀਅਨ ਡਾਲਰ ਦੇ ਇਨ ਬੌਂਡ ਫੰਡਿੰਗ ਜਿਹੜੀ ਆ ਉਹ ਦਿੱਤੀ ਗਈ ਡੈਮਸ ਦੇ ਲਈ, ਰੈਜ਼ਰਵਾਇਰਸ ਦੇ ਲਈ ਤੇ ਹੋਰ ਵਾਟਰ ਸਟੋਰੇਜ ਪ੍ਰੋਜੈਕਟਸ ਆ ਉਹਨਾਂ ਦੇ ਲਈ। ਅਸੈਂਬਲੀ ਦੇ ਵਿੱਚ ਰਿਪਬਲਿਕਨ ਲੀਡਰ ਬ੍ਰਾਇਨ ਡਾਹਲ ਉਹਨਾਂ ਨੇ ਜਿਹੜਾ ਆ ਉਹ ਇਸ ਦੇ ਵਿੱਚ ਜਿਹੜਾ ਵਧੀਆ ਕੰਮ ਜਿਹੜਾ ਕਰਦੇ ਹੋਏ ਉਹਨਾਂ ਨੇ ਆਖਿਆ ਵੀ ਮੇਰੇ ਕੋਲ 4000 ਸਿਗਨੇਚਰਸ ਆ ਵੀ ਇਹ ਜਿਹੜੇ ਨਵੇਂ ਰੈਜ਼ਰਵਾਇਰ ਦੇ ਲਈ ਜਿਹੜੇ ਇਹਨਾਂ ਨੂੰ ਵਰਤਿਆ ਜਾਵੇ। ਪਰ ਕਹਿੰਦੇ ਵੀ ਮੈਂ ਵੀ ਇੱਕ ਫਾਰਮਰ ਆ ਸੈਨ ਜੋਆਕਿਨ ਵੈਲੀ ਦੇ ਵਿੱਚ, ਕਹਿੰਦੇ ਖੁਦ ਜਿਹੜੇ ਉਹ ਰਹਿੰਦੇ ਆ ਤੇ ਕਹਿੰਦੇ ਅਸੀਂ ਬਹੁਤ ਜ਼ਿਆਦਾ ਚਿੰਤਤ ਆ ਜਿੰਨੀ ਵਾਟਰ ਦੀ ਸ਼ਾਰਟੇਜ ਜਿਹੜੀ ਆ ਉਹ ਹੁੰਦੀ ਆ। ਤੇ ਕਹਿੰਦੇ ਆਲਰੇਡੀ ਆਪਾਂ ਇੱਕ ਹੋਰ ਜਿਹੜੇ ਡਰਾਊਟ ਜਿਹੜੇ ਸੋਕੇ ਦੇ ਸਾਈਕਲ ਦੇ ਵਿੱਚੋਂ ਜਿਹੜੇ ਉਹ ਲੰਘਣ ਵਾਲੇ ਆ, ਤੇ ਜੇ ਹੁਣ ਆਪਾਂ ਪਾਣੀ ਸਟੋਰ ਕਰਕੇ ਨਾ ਰੱਖ ਸਕੇ ਤਾਂ ਆਉਣ ਵਾਲੇ ਸਮੇਂ ਦੇ ਲਈ ਇਕੱਲਾ ਲੋਕਾਂ ਦੇ ਉੱਤੇ ਨਹੀਂ, ਜਿਹੜਾ ਐਗਰੀਕਲਚਰ ਦੇ ਖੇਤੀਬਾੜੀ ਦੇ ਉੱਤੇ ਵੀ ਬਹੁਤ ਉਸ ਦਾ ਭੈੜਾ ਅਸਰ ਜਿਹੜਾ ਪੈਂਦਾ ਹੈ। ਕਿਉਂਕਿ ਜਦੋਂ ਖੇਤੀਬਾੜੀ ਹਰਜੋਤ ਸਿੰਘ ਜੀ ਕਹਿ ਲਓ ਵੀ ਮਾੜੀਆਂ ਕਹਿ ਲਓ ਵੀ ਫਸਲਾਂ ਦੀ ਜਿਹੜੀ ਆ ਉਹ ਚੰਗਿਆ ਨਹੀਂ ਹੋਊਗੀ, ਫਸਲ ਨਹੀਂ ਹੋਊਗੀ, ਤਾਂ ਟਰੱਕਿੰਗ ਦੇ ਉੱਤੇ ਵੀ ਉਸ ਦਾ ਅਸਰ ਪੈਣਾ। ਜਿਹੜੀਆਂ ਚੀਜ਼ਾਂ ਤੁਸੀਂ ਖੁਦ ਖਰੀਦਦੇ ਹੋ ਉਹ ਵੀ ਜਿਹੜੀਆਂ ਮਹਿੰਗੀਆਂ ਹੋਣਗੀਆਂ, ਹਰ ਇੱਕ ਦੇ ਉੱਤੇ ਉਸ ਦਾ ਜਿਹੜਾ ਮਾੜਾ ਅਸਰ ਉਸ ਦਾ ਪੈਣਾ ਆ। ਸੋ ਦੇਖਦੇ ਆ ਵੀ ਇਹ ਜਿਹੜੀ ਕੈਲੀਫੋਰਨੀਆ ਦੀ ਵਾਟਰ ਏਜੰਸੀ ਆ ਇਹ ਕੋਸ਼ਿਸ਼ ਦੇ ਉੱਤੇ ਕੰਮ ਕਰੂਗੀ ਕਿ ਫਿਰ ਉੱਦਾਂ ਹੀ ਸੁਸਰੀ ਵਾਂਗੂ ਜਿਹੜੀ ਉਹ ਸੁੱਤੀ ਰਹੂਗੀ, ਕਿਉਂਕਿ ਬਹੁਤ ਸਾਲਾਂ ਤੋਂ ਹਰਜੋਤ ਸਿੰਘ ਜੀ ਮੰਗ ਆ ਵੀ ਜਿਹੜੇ ਨਵੇਂ ਰੈਜ਼ਰਵਾਇਰ ਆ ਉਹ ਕਿਤੇ ਨਾ ਕਿਤੇ ਬਣਾਏ ਜਾਣ ਤਾਂ ਜੋ ਪਾਣੀ ਦੀ ਜਿਹੜੀ ਹਮੇਸ਼ਾ ਕਿੱਲਤ ਰਹਿੰਦੀ ਆ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਜਦੋਂ ਵੀ ਸੋਕਾ ਪੈਂਦਾ ਆ, ਉਸ ਤੋਂ ਨਿਜਾਤ ਪਾਇਆ ਜਾ ਸਕੇ। ਜੀ ਬਿਲਕੁਲ। ਜਿਸ ਤਰ੍ਹਾਂ ਪਤਾ ਹੀ ਆ ਵੀ ਪਿਛਲੀ ਵਾਰੀ ਵੀ ਇਹ ਕਿੰਨੀ ਕੰਟਰੋਵਰਸੀ ਹੋਈ ਸੀ ਜਦੋਂ ਔਰੋਵਿਲ ਜਿਹੜਾ ਡੈਮ ਆ ਉਹਦੀ ਟੁੱਟਣ ਦੀ ਜਿਹੜੀ ਖਬਰ ਆਈ ਸੀਗੀ, ਖਤਰਾ ਬਣਿਆ ਸੀ ਤੇ ਬਹੁਤ ਸਾਰੇ ਇਵੈਕੂਏਸ਼ਨ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਹੋਈ ਸੀਗੀ। ਜੀ ਜੀ। ਤੇ ਜੀ ਤੇ ਅਗਲੀ ਖਬਰ ਵੱਲ ਚਲੀਏ, ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਇੱਕ ਨਵਾਂ ਜਿਹੜਾ ਆ ਵੈਲੀ ਚਿਲਡਰਨ ਸੈਂਟਰ ਜਿਹੜਾ ਆ ਉਹ ਅੱਜ ਖੁੱਲ੍ਹਣ ਜਾ ਰਿਹਾ ਹੈਗਾ ਤੇ ਜਿਹੜਾ ਬੱਚੇ ਆ ਉੱਥੇ ਹਸਪੀਟਲ ਦੇ ਵਿੱਚ ਉਹਨਾਂ ਦੇ ਲਈ ਇੱਕ ਸਪੈਸ਼ਲ ਜਿਹੜਾ ਹਸਪੀਟਲ ਬਣਾਇਆ, ਬਿਲਕੁਲ ਨਵਾਂ ਜਿਹੜਾ ਹੈਗਾ ਈਗਲ ਓਕ ਸਪੈਸ਼ਲਟੀ ਕੇਅਰ ਸੈਂਟਰ। 52,000 ਸਕੁਅਰ ਫੁੱਟ ਦੀ ਜਿਹੜੀ ਫੈਸਿਲਿਟੀ ਆ ਇਹ ਬਣਾਈ ਗਈ ਹੈਗੀ ਆ। ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਕੈਲੀਫੋਰਨੀਆ ਦੇ ਜਿਹੜੇ ਰਾਜਧਾਨੀ ਚੋਂ ਆ ਰਹੀ ਹੈ ਸੈਕਰਾਮੈਂਟੋ ਚੋਂ, ਉਹਨਾਂ ਨੇ ਇੱਕ ਰਿਪੋਰਟ ਉੱਥੇ ਪੇਸ਼ ਹੋਈ ਹੈ ਜਿਸ ਦੇ ਵਿੱਚ ਕਹਿੰਦੇ ਵੀ ਜਿਹੜਾ ਕੈਪੀਟਲ ਦਾ ਜਿਹੜਾ ਅਨੈਕਸ ਆ ਜਿਹੜਾ ਇੱਕ ਵਾਧੂ ਹੁੰਦਾ ਆ 543 ਮਿਲੀਅਨ ਡਾਲਰ ਨੂੰ ਕਹਿੰਦੇ ਆ ਉਹ ਰਿਪਲੇਸ ਜਿਹੜੇ ਕਰਨਾ ਚਾਹੀਦਾ ਆ। ਇਹ ਰਿਪੋਰਟ ਦੇ ਵਿੱਚ ਆਇਆ ਆ। ਇਹ ਜਿਹੜੀ ਰਿਪੋਰਟ ਡਿਜ਼ਾਈਨ ਕੀਤੀ ਗਈ ਆ CSHQA ਤੇ ਉਹਨਾਂ ਦੇ ਦੁਆਰਾ ਕਿਹਾ ਗਿਆ ਵੀ ਸੈਕਰਾਮੈਂਟੋ ਦੇ ਵਿੱਚ ਜਿੰਨੇ ਵੀ ਲਾ ਮੇਕਰ ਬੈਠੇ ਨੇ ਵੀ ਇਹ 543 ਮਿਲੀਅਨ ਡਾਲਰ ਦੀ ਜਿਹੜੀ ਰਿਪਲੇਸਮੈਂਟ ਹੋਣੀ ਚਾਹੀਦੀ ਆ। ਤੇ ਕੀ ਕਹਿੰਦੇ ਵੀ ਇੱਕ ਵੱਡਾ ਸਟਰਕਚਰ ਜਿਹੜਾ ਉਹ ਹੋਰ ਇਹਨਾਂ ਨੂੰ ਬਣਾਉਣਾ ਚਾਹੀਦਾ ਆ। ਬੇਸਿਕਲੀ ਇੰਨੇ ਡਾਲਰ ਜਿਹੜੇ ਇੱਕ ਹਿਸਾਬ ਦੇ ਨਾਲ ਖਰਚੋ ਤਾਂ ਜੋ ਜਿਹੜਾ ਕੈਪੀਟਲ ਦਾ ਜਿਹੜਾ ਇੱਕ ਸਾਈਡ ਤੇ ਅਨੈਕਸ ਜਿਹੜਾ ਇੱਕ ਨਾਲ ਦੀ ਜਿਹੜੀ ਬਿਲਡਿੰਗ ਆ ਉਹ ਹੋਰ ਜ਼ਿਆਦਾ ਸੇਫ ਹੋ ਸਕੇ ਤੇ ਜਿਹੜਾ ਵਰਕ ਸਪੇਸ ਆ ਉਸ ਦੇ ਵਿੱਚ ਉਹ ਵਾਧਾ ਜਿਹੜਾ ਉਹ ਕੀਤਾ ਜਾ ਸਕੇ ਤੇ ਵਿਜ਼ਿਟਰਸ ਦੇ ਨਾਲ ਜਿਹੜੇ ਇੰਟਰੈਕਟਿਵ ਐਕਸਪੀਰੀਅੰਸ ਆ ਕੈਲੀਫੋਰਨੀਆ ਦੀ ਗਵਰਨਮੈਂਟ ਦਾ ਉਹ ਹੋ ਸਕੇ। ਹੁਣ ਵੇਖਦੇ ਆ, ਮੈਨੂੰ ਇਦਾਂ ਲੱਗਦਾ ਵੀ ਬੜੀ ਜਲਦੀ ਇਹ ਪਾਸ ਹੋ ਜਾਣਾ। ਇਹਨਾਂ ਨੇ ਕਹਿਣਾ ਵੀ ਆਪਣੇ ਲਈ ਅਸੀਂ ਵਧੀਆ ਤੇ ਸੋਹਣੀ ਤੇ ਵੱਡੀ ਬਿਲਡਿੰਗ ਜਿਹੜੀ ਆ ਬਣਾਉਣੀ ਆ ਤੇ 543 ਮਿਲੀਅਨ ਡਾਲਰ ਜਿਹੜੇ ਇਹਨਾਂ ਨੇ ਝੱਟ ਜਿਹੜੀ ਇਸ ਹਿਸਾਬ ਦੇ ਨਾਲ ਕਰ ਦੇਣੀ ਆ।
ਤੇ ਇਹੀ ਨਹੀਂ ਹਰਜੋਤ ਸਿੰਘ ਜੀ, 2016 ਦੇ ਵਿੱਚ ਜਿਹੜੇ ਗਵਰਨਰ ਜੈਰੀ ਬਰਾਊਨ ਆ ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਵੀ ਉਹ ਇਹਨਾਂ ਸਮੱਸਿਆ ਦਾ ਹੱਲ ਕਰਨ ਦੇ ਲਈ ਉਹ $1.3 ਬਿਲੀਅਨ ਦਾ ਪ੍ਰਪੋਜ਼ਲ ਉਸ ਟਾਈਮ ਦੇ ਉੱਤੇ ਜਿਹੜਾ ਉਹ ਲੈ ਕੇ ਆਏ ਸੀ, ਜਿਸ ਦੇ ਵਿੱਚ ਕੈਲੀਫੋਰਨੀਆ ਆਫਿਸ ਦੀਆਂ ਜਿਹੜੀਆਂ ਸਰਕਾਰੀ ਬਿਲਡਿੰਗਸ ਆ ਉਹਨਾਂ ਨੂੰ ਦੁਬਾਰਾ ਜਿਹੜਾ ਆ ਉਹ ਬਣਾਇਆ ਜਾਊਗਾ। 20 ਸਟੋਰੀ ਰਿਸੋਰਸ ਬਿਲਡਿੰਗ ਕਹਿੰਦੇ ਆ ਸ਼ਾਇਦ ਇਸ ਦੇ ਤਹਿਤ ਜਿਹੜੇ ਹੁਣ $543 ਮਿਲੀਅਨ ਜਿਹੜਾ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਰੱਖਿਆ ਹੋਇਆ ਆ ਵੀ ਉਹ ਬਣਾਏ ਜਾ ਸਕਦੇ ਆ। ਸੋ ਦੇਖਦੇ ਆ ਕੀ ਹੁੰਦਾ ਆ, ਪਰ ਆਉਣ ਵਾਲੇ ਸਮੇਂ 'ਚ ਇੱਦਾਂ ਲੱਗ ਰਿਹਾ ਵੀ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਆ ਰਾਜਧਾਨੀ ਸੈਕਰਾਮੈਂਟੋ ਆ ਉਸ ਦੇ ਵਿੱਚ ਕਾਫੀ ਤੁਹਾਨੂੰ ਜਿਹੜੀ ਤੋੜ ਭੰਨ ਤੇ ਕੰਸਟਰਕਸ਼ਨ ਦੇ ਜਿਹੜੇ ਜ਼ੋਨ ਆ ਉਹ ਤੁਹਾਨੂੰ ਖਾਸ ਕਰਕੇ ਡਾਊਨਟਾਊਨ ਇਲਾਕੇ ਕੈਪੀਟਲ ਰੀਜਨ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ। ਆਪਾਂ ਪਿੱਛੇ ਵੀ ਦੱਸਦੇ ਆਏ ਹਾਂ ਵੀ ਕਿਸ ਤਰ੍ਹਾਂ ਜਿਹੜੇ ਛੋਟੇ ਛੋਟੇ ਬਿਜ਼ਨਸ ਆ ਉਹਨਾਂ ਦੇ ਲਈ ਸਰਵਾਈਵ ਕਰਨਾ ਹੁਣ ਅਮਰੀਕਾ ਦੇ ਵਿੱਚ ਬਹੁਤ ਔਖਾ ਹੋਇਆ ਆ। ਈਵਨ ਜਿਹੜੀਆਂ ਵੱਡੀਆਂ ਕੰਪਨੀਆਂ ਵੀ ਸੀ, ਟੁਆਇਜ਼ ਆਰ ਅਸ ਵਰਗੀਆਂ, ਉਹਨਾਂ ਲਈ ਸਰਵਾਈਵ ਕਰਨਾ ਵੀ ਬੜਾ ਔਖਾ ਹੋਇਆ। ਉਹਨਾਂ ਨੇ ਆਲਰੇਡੀ ਜਿਹੜੀ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਉਹ ਆ ਤੇ ਉਹਨੂੰ ਰੀਆਰਗੇਨਾਈਜ਼ ਕਰ ਰਹੇ ਹੈਗੇ ਆ। ਪਿਛਲੇ ਹਫ਼ਤਿਆਂ ਦੇ ਦੌਰਾਨ ਅਸੀਂ ਖਬਰ ਦੱਸੀ ਸੀ ਵੀ ਕਿਸ ਤਰ੍ਹਾਂ 182 ਜਿਹੜੇ ਟੁਆਇਜ਼ ਆਰ ਅਸ ਦੇ ਸਟੋਰ ਹੈਗੇ ਆ ਉਹ USA 'ਚ ਬੰਦ ਹੋਣ ਜਾ ਰਹੇ ਆ, ਜਿਨ੍ਹਾਂ 'ਚੋਂ ਬਹੁਤ ਸਾਰੇ ਜਿੱਦਾਂ ਆਪਣੀ ਜਿੱਥੇ ਕਮਿਊਨਿਟੀ ਜ਼ਿਆਦਾ ਰਹਿੰਦੀ ਆ ਉੱਥੇ ਵੀ ਬੰਦ ਹੋਣ ਜਾ ਰਹੇ ਸੀ, ਜਿਸ ਤਰ੍ਹਾਂ ਜੁਬਾ ਸਿਟੀ ਹੋ ਗਿਆ, ਯੂਨੀਅਨ ਸਿਟੀ, ਹੋਰ ਇਸ ਤਰ੍ਹਾਂ। ਤੇ ਅੱਜ ਟੁਆਇਜ਼ ਆਰ ਅਸ ਨੇ ਅਨਾਊਂਸ ਕੀਤਾ ਤੇ 200 ਸਟੋਰ ਹੋਰ ਉਹ ਬੰਦ ਕਰਨ ਜਾ ਰਹੇ ਆ। 182 ਪਹਿਲਾਂ ਕੀਤੇ ਸੀ ਤੇ 200 ਸਟੋਰ ਜਿਹੜੇ ਆ ਉਹ ਹੋਰ ਜਿਹੜੇ ਆ ਬੰਦ ਕਰਨ ਜਾ ਰਹੇ ਹੈਗੇ ਆ। ਸੋ ਜਿਹੜੇ ਇਹਨਾਂ ਸਟੋਰਾਂ ਤੇ ਜਿਹੜੇ ਇੰਨੇ ਹੁਣ 382 ਹੋ ਜਾਣੇ ਟੋਟਲ ਜਿਹੜੇ ਲੋਕ ਕੰਮ ਕਰਦੇ ਸੀ ਤੇ ਉਹ ਫਿਰ ਜੋਬਾਂ ਹੁਣ ਕਿੱਧਰ ਲੱਭਣਗੇ। ਤੇ ਆਪਾਂ ਇੱਕ ਰਾਜਕਰਮਵੀਰ ਸਿੰਘ ਜੀ ਨਿੱਕੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਫੇਰ ਤੁਹਾਡੇ ਨਾਲ ਹਾਜ਼ਰ ਹੁੰਦੇ ਆ। ਬਿਲਕੁਲ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਕਾਲ SP 916-396-3853 ਜਾਂ PJ 916-730-7822। याद है ना? ग्रैंड पवेलियन बैंक्वेट हॉल सैक्रामेंटो।
ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਜ਼ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਉਪਲਬਧ ਹਨ ਸਵਾਦ ਸਟਾਰ ਦੇ ਪ੍ਰੋਡਕਟ ਮੈਜੀਕਲ ਹਰਬਲ ਹੇਅਰ ਕਲਰ ਸ਼ੈਂਪੂ ਜੋ 100% ਹਰਬਲ ਅਤੇ ਅਮੋਨੀਆ ਤੋਂ ਮੁਕਤ ਹੈ। ਇਸ ਨਾਲ ਸਕਿਨ ਉੱਤੇ ਕੋਈ ਦਾਗ ਨਹੀਂ ਪੈਂਦਾ। ਸਿਰਫ 5 ਤੋਂ 10 ਮਿੰਟ ਵਿੱਚ ਵਾਲ ਕਲਰ ਹੋ ਜਾਂਦੇ ਹਨ। ਵਾਲਾਂ ਨੂੰ ਮਜ਼ਬੂਤੀ ਦੇਣ ਅਤੇ ਝੜਨ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਲਈ ਅਦਰਕ ਅਤੇ ਹਰਬਲ ਫਾਰਮੂਲੇ ਨਾਲ ਤਿਆਰ ਕੀਤਾ ਗਿਆ ਸਵਾਦ ਸਟਾਰ ਹੇਅਰ ਲਾਸ ਸੇਵਰ ਸ਼ੈਂਪੂ। ਵਧੇਰੇ ਜਾਣਕਾਰੀ ਲਈ ਕਾਲ ਕਰੋ 800 322 2297 800 322 2297। ਸਵਾਦ ਸਟਾਰ। ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਜਿੰਨੇ ਸਾਡੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਜਿਹੜੀ ਸਮਾਲ ਬਿਜ਼ਨਸ ਓਨਰ 'ਚ ਹੈਗੀ ਆ, ਖਾਸ ਕਰਕੇ ਗਰੋਸਰੀ ਸਟੋਰ, ਕਨਵੀਨੀਅੰਸ ਸਟੋਰ, ਲਿਕਰ ਸਟੋਰ, 7-11 ਗੈਸ ਸਟੇਸ਼ਨਾਂ ਦੇ ਬਿਜ਼ਨਸ 'ਚ। ਤੇ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਬਹੁਤ ਸਾਰੇ ਜਿਹੜੇ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਨੂੰ ਇੱਕ ਲਾ ਸੂਟ ਦੇ ਲਈ ਜਿੱਦਾਂ ਉਹਨਾਂ ਦੇ ਕੋਰਟ ਵਾਲੇ ਪੇਪਰ ਚਿੱਠੀਆਂ ਆ ਰਹੀਆਂ ਆ ਵੀ ਤੁਸੀਂ ਸਾਡੇ ਨਾਲ ਆਹ ਕੇਸ ਸੈਟਲ ਕਰੋ ਕਿਉਂਕਿ ਤੁਸੀਂ ਕੋਈ ਸਪੈਸ਼ਲ ਤਰ੍ਹਾਂ ਦੀਆਂ ਜਿਹੜੀਆਂ ਪਿਲਸ ਹੈਗੀਆਂ ਉਹ ਵੇਚ ਰਹੇ ਆ ਜੋ ਕਿ ਇਲੀਗਲ ਹੈਗੀਆਂ, FDA ਅਪਰੂਵਡ ਨਹੀਂ ਹੈਗੀਆਂ। ਤੇ ਸਾਡੇ ਆਫਿਸ ਵੀ ਇੱਥੇ ਪੰਜਾਬੀ ਰੇਡੀਓ USA ਬਹੁਤ ਕਾਲਾਂ ਆਈਆਂ ਹੈਗੀਆਂ ਵੀ ਸਾਨੂੰ ਵੀ ਚਿੱਠੀ ਆਈ ਆ, ਸਾਨੂੰ ਵੀ ਆਈ ਆ। ਤੇ ਉਹਦੇ ਸੰਬੰਧ ਦੇ ਵਿੱਚ ਅੱਜ ਸਾਡੇ ਨਾਲ AJ ਸਿੰਘ ਜੁੜੇ ਹੋਏ ਆ ਜੋ FOA ਦੇ ਵੀ ਮੈਂਬਰ ਹੈਗੇ ਆ, ਜਿਹੜੇ 7-11 ਦੀ। ਬਿਲਕੁਲ ਜੀ, 7-11 ਐਸੋਸੀਏਸ਼ਨ ਦੇ ਵੀ ਮੈਂਬਰ ਆ, ਆਪਕਾ ਦੇ ਵੀ ਜਿਹੜੇ ਉਹ ਮੈਂਬਰ ਆ। ਤੇ ਸਭ ਤੋਂ ਪਹਿਲਾਂ AJ ਸਿੰਘ ਉਹਨਾਂ ਦਾ ਸਵਾਗਤ ਕਰਦੇ ਹਾਂ। ਨਿੱਘੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਤੇ ਰੇਡੀਓ ਪੰਜਾਬੀ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸੋ AJ ਸਿੰਘ ਜੀ ਪਹਿਲਾਂ ਦੱਸੋ ਵੀ ਥੋੜਾ ਜਿਹਾ ਇਹ ਇਸ਼ੂ ਕੀ ਹੈਗਾ ਇਹਦਾ। ਇਹ ਪੈਸਾ ਇਹਦਾ ਹੈ ਕਿ ਇਹ ਜਿਹੜੀਆਂ ਨਾ ਮੇਲ ਇਨਹਾਂਸਮੈਂਟ ਪਿਲਸ ਸੀਗੀਆਂ ਜਿਹੜੀਆਂ ਕਿ ਜਨਰਲੀ ਮਿਨਰਲਸ ਔਰ ਵਾਈਟਾਮਿਨਸ ਦੇ ਕੈਟਾਗਰੀਜ਼ ਵਿੱਚ ਆਉਂਦੀਆਂ ਸੀਗੀਆਂ। ਤੇ FDA ਤੋਂ ਜਿੰਨੀਆਂ ਵੀ ਜਨਰਲ ਮਿਨਰਲਸ ਹੈਗੇ ਉਹ ਅਪਰੂਵਡ ਨਹੀਂ ਹੁੰਦੇ। ਮੋਸਟਲੀ ਉਹ ਸਰ ਰਿਕਮੈਂਡਡ ਹੁੰਦੇ ਆ, ਪਰ ਉਹਨਾਂ ਦੇ ਵਿੱਚ ਕੁਛ ਇੱਕ ਜਿਹੜੀਆਂ ਸੀਗੀਆਂ ਇਹ ਰੀਕਾਲ ਹੋ ਗਈਆਂ ਸੀਗੀਆਂ ਜੀ। ਸੋ ਉਹ ਜਿਹੜੀਆਂ ਰੀਕਾਲ ਹੋ ਗਈਆਂ ਸੀਗੀਆਂ ਉਹਨਾਂ ਦੇ ਵੀ ਇਨਫੋਰਮੇਸ਼ਨ ਜਿਹੜੀ ਆ ਕਿਸੇ ਵੀ ਮੈਨੂਫੈਕਚਰਰ ਨੇ ਬਾਹਰ ਸ਼ੇਅਰ ਨਹੀਂ ਕੀਤੀ ਜੀ। ਤੇ ਉਹ ਜਿੰਨੇ ਵੀ ਰੀਟੇਲਰ ਸੀਗੇ ਜਾਂ ਜਿੰਨੇ ਵੀ ਸਾਡੇ ਵੈਂਡਰ ਸੀਗੇ ਜਿਹੜੇ ਡਿਲੀਵਰ ਕਰਦੇ ਸੀ ਇਹਨਾਂ ਦੇ ਬਾਰੇ ਕਿਸੇ ਨੇ ਵੀ ਕੋਈ ਇਨਫੋਰਮੇਸ਼ਨ ਜਿਹੜੀ ਆ ਜੀ ਉਹ ਸਾਡੇ ਜਿੰਨੇ ਸਮਾਲ ਓਨਰ ਬਿਜ਼ਨਸ ਓਨਰ ਅਸੀਂ ਹੈਗੇ ਉਹਨਾਂ ਤੱਕ ਕੋਈ ਵੀ ਕਮਿਊਨੀਕੇਸ਼ਨ ਨਹੀਂ ਕੀਤੀ ਗਈ ਜੀ। ਤੇ ਉਹਦੇ ਲਈ ਇੱਕ LA ਬੇਸ ਲਾ ਫਰਮ ਆ ਟੁਲਾਰ ਕਰਕੇ ਜੀ, ਟੁਲਾਰ ਸਮਿਥ LLC ਜਿਹੜੀ ਹੈਗੀ ਆ ਉਹ ਇਹਨਾਂ ਦੇ ਲਈ ਬੜੇ ਮੈਸ ਸਕੇਲ ਦੇ ਉੱਪਰ ਉਹਨਾਂ ਨੇ ਆਪਣੇ ਰਿਪਰੈਜ਼ੈਂਟੇਟਿਵ ਭੇਜ ਕੇ ਬਹੁਤ ਸਾਰੇ ਸਟੋਰਾਂ ਦੀਆਂ ਪਿਕਚਰ ਵੀ ਖਿੱਚੀਆਂ ਹੋਈਆਂ ਆ ਜੀ ਕਿ ਜਿਹੜੀਆਂ ਰੀਕਾਲ ਪਿਲਸ ਪਈਆਂ ਸੀਗੀਆਂ ਜਾਂ ਨਹੀਂ ਵੀ ਪਈਆਂ ਜਿਹੜੀਆਂ ਉਹ ਵੇਚ ਰਹੇ ਆ ਉਹਨਾਂ ਦੇ ਲਈ ਉਹਨਾਂ ਨੂੰ ਲਾਸੂਟ ਕਰ ਰਹੇ ਆ ਜੀ। and majority of liquor store owners and gas station owners 7-11 ਉਹਨਾਂ ਨੂੰ ਕਾਫੀਆਂ ਨੂੰ ਲੈਟਰਸ ਜਿਹੜੀਆਂ ਆ ਗਈਆਂ ਕਈਆਂ ਦਾ ਇਨ ਪ੍ਰੋਸੈਸ ਆ ਉਹਦੇ ਵਿੱਚ ਉਹਨਾਂ ਦੇ ਨਾਲ ਜਦੋਂ ਕੰਟੈਕਟ ਕੀਤਾ ਗਿਆ ਤੇ ਉਹ ਭੇਜ ਰਹੇ ਉਹਨਾਂ ਸਾਰਿਆਂ ਨੂੰ ਲੈਟਰਸ ਜੀ।
ਸੋ ਇਸ ਮਸਲੇ ਦੇ ਵਿੱਚ ਹੁਣ ਕੀ ਜਿਹੜੇ ਆਪਣੇ ਜਿਹੜੇ ਓਨਰਸ ਨੇ ਜਾਂ ਜਿਨ੍ਹਾਂ ਦੇ ਉਹ ਪਈਆਂ ਨੇ ਪਿਲਸ, ਉਹ ਕੀ ਜਿਹੜੇ ਹੁਣ ਕਰ ਸਕਦੇ ਨੇ? ਪਲੱਸ ਜਿਹੜੀ ਤੁਹਾਡੀ ਐਸੋਸੀਏਸ਼ਨ ਆ ਉਹ ਕੀ, ਕਿਉਂ ਕਈ ਵਾਰੀ ਕੀ ਹੁੰਦਾ ਵੀ ਸਾਡੇ ਵੀ ਕਾਲਾਂ ਆਉਂਦੀਆਂ ਵੀ ਜਿਹੜੀਆਂ ਐਸੋਸੀਏਸ਼ਨ ਬਣ ਜਾਂਦੀਆਂ ਹੈਗੀਆਂ ਤੇ ਮੁੜ ਕੇ ਫਿਰ ਉਹ ਮੈਂਬਰਸ਼ਿਪ ਲੈ ਲੈਂਦੇ ਆ ਤੇ ਸਾਲ ਕੁ ਬਾਅਦ ਕਹਿੰਦੇ ਵੀ ਜੀ ਉਹ ਆਪਣਾ ਡਿਨਰ ਡੁਨਰ ਕਰਕੇ ਕੁਝ ਕਰਦੇ ਨਹੀਂ ਹੈਗੇ। ਸੋ ਇਹਦੇ ਕਿਉਂਕਿ ਜੇ ਹੁਣ ਕੱਲਾ ਜਿਹੜਾ ਸਮਾਲ ਬਿਜ਼ਨਸ ਓਨਰ ਆ, ਪਹਿਲਾਂ ਤਾਂ ਵੈਸੇ ਹੀ ਉਹਨਾਂ ਦਾ ਵਿਚਾਰਿਆਂ ਦਾ ਧੂੰਆਂ ਨਿਕਲਿਆ ਪਿਆ, ਖਾਸ ਕਰਕੇ ਬੇ ਏਰੀਏ 'ਚ ਮਿਨੀਮਮ ਵੇਜਸ ਜਿਹੜੇ ਆ $15 ਹੋ ਗਏ ਆ ਤੇ ਬੰਦੇ ਲੱਭ ਨਹੀਂ ਰਹੇ, ਰੈਂਟ ਬਹੁਤ ਹਾਈ ਹੈਗੇ ਆ, ਤੇ ਉਹ ਜੇ ਕੱਲੇ ਵਕੀਲ ਹਾਇਰ ਕਰੂਗੇ $5,000 ਤੋਂ ਥੱਲੇ ਰਿਟੇਨਰ ਤੋਂ ਕੋਈ ਕੰਮ ਨਹੀਂ ਕਰਦਾ। ਤੇ ਉਹ ਐਸੋਸੀਏਸ਼ਨ ਕੁਝ ਕੰਮ ਕਰ ਰਹੀ ਆ ਕਿ ਨਹੀਂ ਕਰ ਰਹੀ? ਹਾਂਜੀ, ਇਹਦੇ ਵਿੱਚ ਦੋ ਐਸੋਸੀਏਸ਼ਨ ਆ ਜਿਹੜੀਆਂ 7-11 ਦੇ ਲਈ ਹੈਗੀਆਂ। ਫਰੈਂਚਾਈਜ਼ ਐਸੋਸੀਏਸ਼ਨ ਹੈ, ਉਹਨਾਂ ਦੇ ਆਪਣਾ ਅਟਾਰਨੀ ਹੈ ਜੀ। ਸੋ ਉਹ ਰਿਪਰੈਜ਼ੈਂਟ ਕਰ ਰਿਹਾ ਸਾਰੇ ਹੀ ਜਿਹੜੇ ਸਟੋਰਸ ਆ ਜਿਨ੍ਹਾਂ ਨੂੰ ਇਹ ਲੈਟਰਸ ਆਈਆਂ ਹੋਈਆਂ ਆ। ਉਹਦੇ ਲਈ ਅਜੇ ਤੱਕ ਉਹਦੀ ਕੋਈ ਕਾਸਟ ਨਹੀਂ ਹੈਗੀ ਐਜ਼ ਏ ਮੈਂਬਰ। ਉਹ ਸਿਰਫ ਤੁਸੀਂ ਉਹਨਾਂ ਨੂੰ ਜਿਹੜੀ ਲੈਟਰ ਆਈ ਉਹ ਐਸੋਸੀਏਸ਼ਨ ਨੂੰ ਫਾਰਵਰਡ ਕਰੋ ਤੇ ਉਹ ਉਹਨਾਂ ਦੇ ਅਟਾਰਨੀ ਨੂੰ ਫਾਰਵਰਡ ਕਰ ਦਿੰਦੇ। ਉਸ ਤੋਂ ਬਾਅਦ ਉਹ ਅਸੈਸ ਕਰਕੇ ਦੱਸੇਗਾ ਕਿ ਕਿੰਨੀ ਤੁਹਾਡੀ ਫੀ ਹੋਏਗੀ ਇਸ ਕੇਸ ਜਾਂ ਨਹੀਂ ਹੋਏਗੀ, ਕਿਉਂਕਿ ਉਹ ਸਾਰਿਆਂ ਦਾ ਇਕੱਠਾ ਕੇਸ ਫਾਈਟ ਕਰ ਰਹੇ ਜੀ। ਸੋ ਦਿਸ ਪੁਆਇੰਟ ਉਹ 7-11 ਵਾਲਿਆਂ ਦੀ ਸਿਰਫ ਮੈਂਬਰਸ਼ਿਪ ਫੀ ਆ, ਉਹਦੇ ਉੱਪਰ ਹੀ ਬੇਸ ਹੋ ਰਿਹਾ। ਪਰ ਨਾਟ ਲੀਸਟ ਇਹਦੇ ਵਿੱਚ ਹੋ ਸਕਦਾ ਕਿ ਉਹ ਕੇਸ ਟੂ ਕੇਸ ਬੇਸਿਸ ਜਿੰਨੀ ਫੀ ਹੋਏਗੀ ਉਹ ਬਾਅਦ ਦੇ ਵਿੱਚ ਡਿਸਾਈਡ ਕੀਤਾ ਜਾਏਗਾ ਉਹਨਾਂ ਦਾ ਅਟਾਰਨੀ ਦੇ ਨਾਲ ਜੀ। ਸੈਕੰਡਲੀ ਜਿਹੜੀ ਹੈ ਐਪਕਾ ਐਸੋਸੀਏਸ਼ਨ, ਉਹਨਾਂ ਦਾ ਵੀ ਆਪਣਾ ਅਟਾਰਨੀ ਹੈ ਜੀ, ਜਿਹੜਾ ਕਿ ਕਮਿਊਨੀਕੇਟ ਕਰ ਰਿਹਾ ਆ ਏਸ ਟਲਾਰ LLC ਕੰਪਨੀ ਦੇ ਨਾਲ ਜੀ। ਉਹ ਰਿਪਰੈਜ਼ੈਂਟ ਬਕਾਇਦਾ ਕਰ ਰਿਹਾ ਜਿੰਨੇ ਵੀ ਹੈਗੇ ਆ ਮੈਂਬਰਸ ਜਾਂ ਨਾਨ ਮੈਂਬਰਸ। ਐਪਕਾ ਦਾ ਇੱਕ ਗਰੁੱਪ ਬਣਿਆ ਹੋਇਆ ਇੱਥੇ ਬੇ ਏਰੀਏ ਦੇ ਵਿੱਚ ਔਨ WhatsApp ਗਰੁੱਪ ਦੇ ਵਿੱਚ ਜੀ, ਤੇ ਉਸ ਉੱਪਰ ਬਕਾਇਦਾ ਉਸ ਅਟਾਰਨੀ ਦੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੋਈ ਆ। ਨਹੀਂ ਤਾਂ ਜਿਹੜੀ ਹੈਗੀ ਆ ਉਸ ਅਟਾਰਨੀ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ ਉਹ ਤੁਹਾਨੂੰ ਵੀ ਭੇਜ ਦਿਆਂਗਾ, ਤੁਸੀਂ ਸ਼ੇਅਰ ਕਰ ਦਿਓ ਜੀ ਸਰੋਤਿਆਂ ਨਾਲ, ਤੇ ਉਹਨੂੰ ਕੰਟੈਕਟ ਕਰਕੇ ਉਹ ਉਹਨਾਂ ਦੀ ਆਈ ਥਿੰਕ ਬੇਸਿਕ ਫੀ $150 ਪਰ ਲੈਟਰ ਤੋਂ ਸ਼ੁਰੂਆਤ ਉਹਨਾਂ ਦੀ ਹੈਗੀ ਆ ਕਮਿਊਨੀਕੇਸ਼ਨ ਕਰਨ ਦੇ ਲਈ। ਬਾਕੀ ਉਹਨਾਂ ਦੀ ਕੰਸਲਟੇਸ਼ਨ ਕਰਕੇ ਉਹਨਾਂ ਦਾ ਅਗੇਨ ਕੇਸ ਟੂ ਕੇਸ ਬੇਰੀ ਕਰਦੇ ਉਹਨਾਂ ਦੀ। ਪਰ ਕਿਉਂਕਿ ਇਹ ਇੱਕ ਸਾਂਝਾ ਕੇਸ ਆ ਸਾਰੇ ਹੀ ਸਮਾਲ ਬਿਜ਼ਨਸ ਓਨਰਸ ਦਾ, ਤੇ ਇਸ ਕਰਕੇ ਜਿਹੜਾ ਇੱਕ ਅਟਾਰਨੀ ਡੀਲ ਕਰ ਰਿਹਾ ਉਹਨੂੰ ਸਾਰੇ ਦੇ ਸਾਰੇ ਲੂਪ ਹੋਲਸ ਜਿਹੜੇ ਇਸ ਕੇਸ ਬਾਰੇ ਹਰ ਇੱਕ ਤੋਂ ਪਤਾ ਲੱਗੀ ਜਾ ਰਿਹਾ। ਇਸ ਕਰਕੇ ਈਜ਼ੀ ਹੋ ਜਾਂਦਾ ਕਿ ਇੱਕੋ ਹੀ ਰਿਪਰੈਜ਼ੈਂਟੇਟ ਕਰੇ ਜੀ। ਬਿਲਕੁਲ, ਕਿਉਂਕਿ ਜੇ ਕੱਲੇ ਕੇਸ ਫਾਈਟ ਕਰੂਗੇ ਤੇ ਪੈਸੇ ਕਾਫੀ ਲੱਗੂਗੇ, ਜੇ ਰਲ ਕੇ ਸਾਰੇ ਕਰਦੇ ਹੈਗੇ ਆ ਤੇ ਉਹ ਤੇ ਵਰਕਆਊਟ ਹੋ ਸਕਦਾ। ਕਿਉਂਕਿ ਹੈਰਾਨੀ ਦੀ ਗੱਲ ਇਹ ਆ ਵੀ ਕਈ ਤਾਂ ਸਮਾਲ ਜਿਹੜੇ ਹੋਲਸੇਲਰ ਜਾਂ ਰੀਟੇਲਰ ਇਹ ਵੇਚਦੇ ਹੈਗੇ, ਪਰ ਕਈ ਪੈਟਕੋ ਵਰਗੇ ਵੱਡੇ ਸਟੋਰ ਵੀ ਇਹ ਜਿਹੜੀਆਂ ਪਿਲਸ ਆ ਉਹ ਵੇਚਦੀਆਂ ਸੀਗੀਆਂ। ਸੋ ਉਹਨਾਂ ਨੂੰ ਵੀ ਵਿੱਚ ਜਿਹੜਾ ਇਨਵੋਲਵ ਕਰਨਾ ਚਾਹੀਦਾ ਵੀ ਉਹ ਕਿਸ ਤਰ੍ਹਾਂ ਇਹ ਵੇਚ ਰਹੇ ਸੀ। ਜੇ ਪੈਟਕੋ ਨੂੰ ਵੀ ਸੂ ਕੀਤਾ ਗਿਆ ਆਲਰੇਡੀ ਇਸ ਗੱਲ ਦੇ ਵਿੱਚ ਜੀ। ਪੈਟਕੋ ਵੀ ਇਨਵੋਲਵ ਆ, ਈਵਨ ਕੋਰਮਾਰਕ ਮੈਕਲੇਨ, ਇਹਨਾਂ ਸਾਰੀਆਂ ਦਾ ਵੀ ਵਿੱਚ ਇਨਵੋਲਵਮੈਂਟ ਹੈ। ਸੋ ਇਸ ਕਰਕੇ ਇਹ ਜੇ ਇੰਡੀਵਿਜੂਅਲ ਤੌਰ ਤੇ ਅਸੀਂ ਕਰਾਂਗੇ ਤਾਂ ਮੇ ਬੀ ਵੀ ਜਿਹੜਾ ਆ ਉਹ ਅਸੀਂ ਲੂਜ਼ ਕਰ ਸਕਦੇ ਹਾਂ ਜੀ। ਪਰ ਜੇ ਇੰਨੇ ਸਾਰੇ ਸਟੋਰ ਇਕੱਠੇ ਹੋ ਕੇ ਕਰਨਗੇ, ਕਿਉਂਕਿ ਜਨਰਲੀ ਕੋਈ ਵੀ ਮੈਨੂਫੈਕਚਰਰ ਕੋਈ ਵੀ ਮਿਸਟੇਕ ਕਰਦਾ ਆ ਤੇ ਉਹਦੀ ਇਹ ਫਰਜ਼ ਬਣਦਾ ਆ ਕਿ ਉਹ ਰੀਕਾਲ ਦੇ ਲਈ ਜਿੱਥੇ ਵੀ ਉਹਦਾ ਪ੍ਰੋਡਕਟ ਗਿਆ ਹੋਇਆ ਹੈ ਉਹਨਾਂ ਨੂੰ ਇਨਫੋਰਮ ਕਰੇ ਐਂਡ ਕਿ ਵੀ ਉਸ ਪ੍ਰੋਡਕਟ ਨੂੰ ਟੇਕ ਆਫ ਫਰੋਮ ਦਾ ਸ਼ੈਲਫ ਤੇ ਨਹੀਂ ਹੋਣਾ ਚਾਹੀਦਾ, ਵੇਚਣ ਦੇ ਲਈ ਨਹੀਂ ਹੋਣਾ ਚਾਹੀਦਾ। ਸੋ ਇਸ ਦੇ ਕਿਸੇ ਵੀ ਮੈਨੂਫੈਕਚਰਰ ਨੇ ਕਮਿਊਨੀਕੇਟ ਨਹੀਂ ਕੀਤਾ ਹੋਇਆ। ਸੋ ਇਟ ਸ਼ੁੱਡ ਬੀ ਆਲਸੋ ਮੈਨੂਫੈਕਚਰਰ ਜਿਹੜਾ ਵੀ ਇਨਵੋਲਵ ਹੋਵੇ। ਸੋ ਅਟਾਰਨੀਜ਼ ਜਿਹੜੇ ਆ ਇਸ ਟੌਪਿਕ ਦੇ ਉੱਪਰ ਉਹਨਾਂ ਸਾਰਿਆਂ ਦੇ ਲਈ ਗੱਲਬਾਤ ਕਰ ਰਹੇ ਆ ਜੀ। ਸੋ ਤੁਹਾਡਾ ਬਹੁਤ ਧੰਨਵਾਦ ਇਹ ਇਨਫੋਰਮੇਸ਼ਨ ਦੇਣ ਦੇ ਲਈ। ਤੇ ਇਸੇ ਤਰ੍ਹਾਂ ਜਿੰਨੇ ਵੀ ਸਾਡੇ ਭੈਣ ਭਰਾ ਇਸ ਬਿਜ਼ਨਸ ਦੇ ਵਿੱਚ ਹੈਗੇ ਸਮਾਲ ਬਿਜ਼ਨਸ 'ਚ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਇਹ ਚਿੱਠੀ ਪੱਤਰ ਆਇਆ ਹੈਗਾ ਵਕੀਲਾਂ ਵੱਲੋਂ, ਉਹਨਾਂ ਨੂੰ ਲੈਟਰ ਆਏ ਆ, ਤੇ ਸਾਰੇ ਰਲ ਕੇ ਇਹ ਜਿਹੜੇ ਆ ਉਹਨਾਂ ਨੂੰ ਫਾਈਟ ਕਰੋ। ਨਹੀਂ ਤਾਂ ਹੌਲੀ ਹੌਲੀ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜਾ ਹੈਂਡੀਕੈਪਟ ਵਾਲਾ ਰੂਲ ਸੀਗਾ ਉਹਨੂੰ ਬੜਾ ਮਿਸਯੂਜ਼ ਕੀਤਾ ਗਿਆ ਕੁਝ ਵਕੀਲਾਂ ਵੱਲੋਂ, ਉੱਦਾਂ ਹੀ ਸੂਹ ਕਰ ਦਿੰਦੇ ਸੀ ਵੀ ਜੀ ਇਹ ਹੈਂਡੀਕੈਪ ਦੇ ਅਕੋਰਡਿੰਗ ਨਹੀਂ ਹੈਗਾ ਬਣਾਇਆ ਗਿਆ ਜੀ। ਜੀ ਥੈਂਕ ਯੂ ਬਹੁਤ ਅਜੇ ਸਿੰਘ ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਮਿਹਰਬਾਨੀ ਜੀ। ਤੇ ਬਿਲਕੁਲ ਜਿਹੜੇ ਵੀ ਹੋਰ ਓਨਰਸ ਚਾਹੇ ਗਰੋਸਰੀ ਸਟੋਰ 7-11
ਗੈਸ ਸਟੇਸ਼ਨ ਵਾਲੇ ਜਿਨ੍ਹਾਂ ਨੂੰ ਇਹਨਾਂ ਦੀ ਕੋਈ ਚਿੱਠੀ ਆਈ ਹੈ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਜਿਹੜਾ ਕਰ ਸਕਦੇ ਹੋ, ਜਿਹੜਾ ਵੀ ਇਹਨਾਂ ਦਾ ਵਕੀਲ ਆ ਜਿੱਦਾਂ ਦੱਸ ਰਹੇ ਸੀਗੇ, ਤਾਂ ਜੋ ਤੁਸੀਂ ਸਾਰੇ ਜਾਣੇ ਮਿਲ ਜੁਲ ਕੇ ਇੱਕ ਤਗੜਾ ਜਿਹੜਾ ਉਸ ਦੇ ਵਿੱਚ ਆਪਣਾ ਕਹਿ ਲਓ ਵੀ ਸਟਰੋਂਗ ਕੇਸ ਜਿਹੜਾ ਉਹ ਤੁਸੀਂ ਇਸ ਚੀਜ਼ 'ਚ ਬਣਾ ਸਕੋ। ਤੇ ਹਰਜੋਤ ਸਿੰਘ ਜੀ, ਆਪਣਾ ਸਮਾਂ ਵੀ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਨੂੰ ਵੱਧ ਰਿਹਾ, ਪਰ ਨਾਲ ਦੇ ਨਾਲ ਜਿਹੜਾ ਕੁਝ ਦੱਸ ਦਈਏ, ਜਿੱਦਾਂ ਆਪਾਂ ਅਕਸਰ ਦੱਸਦੇ ਰਹਿੰਦੇ ਆ, ਵਾਤਾਵਰਨ ਨੂੰ ਲੈ ਕੇ ਹੁਣ ਲੋਕ ਥੋੜ੍ਹਾ ਬਹੁਤਾ ਸੁਹਿਰਦ ਹੋਣਾ ਮੈਂ ਕਹੂੰਗਾ ਵੀ ਸ਼ੁਰੂ ਹੋਏ ਆ। ਵੱਡੀਆਂ ਕੰਪਨੀਆਂ ਵੀ ਇਸ ਚੀਜ਼ ਦੇ ਪ੍ਰਤੀ ਜਾਗਰੂਕ ਹੋ ਰਹੀਆਂ ਨੇ, ਖਾਸ ਕਰਕੇ ਜਿਹੜਾ ਪਲਾਸਟਿਕ ਜਿਹੜਾ ਹੈਗਾ, ਜਿਹੜਾ ਵਨ ਟਾਈਮ ਪਲਾਸਟਿਕ ਯੂਜ਼ ਵਾਲੀਆਂ, ਯੂਜ਼ ਐਂਡ ਥਰੋ ਵਾਲੀਆਂ ਚੀਜ਼ਾਂ ਆ, ਉਸ ਦੇ ਵਿੱਚ ਕਟੌਤੀ ਕਰਨ ਦੀਆਂ ਜਿਹੜੀ ਸਾਰੇ ਜਾਣੇ ਜਿਹੜੀਆਂ ਜਦੋਜਹਿਦ ਕਰ ਰਹੀਆਂ, ਕਿਉਂਕਿ ਆਪਾਂ ਸਾਰੇ ਜਾਣੇ ਹੁਣ ਦੇਖ ਰਹੇ ਹਾਂ ਵੀ ਉਸ ਦੇ ਕਿਸ ਤਰੀਕੇ ਦੇ ਨਾਲ ਭੈੜੇ ਨਤੀਜਿਆਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਮੈਕਡੋਨਲਡ ਕਹਿੰਦੇ ਆ ਉਹ ਆਪਣੇ ਸੌਫਟ ਡਰਿੰਕਸ ਦੇ ਜਿਹੜੀ ਕੈਟਾਗਰੀ ਆ ਉਸ ਦੇ ਵਿੱਚ ਵੱਡੇ ਚੇਂਜ ਖਾਸ ਕਰਕੇ ਕਰ ਰਿਹਾ, ਵੀ ਕਹਿੰਦੇ ਜਿਹੜੇ ਫੋਮ ਕੱਪ ਜਿਹੜੇ ਉਹਨਾਂ ਦੇ ਮਿਲਦੇ ਆ, ਜਿਸ ਦੇ ਵਿੱਚ ਤੁਹਾਨੂੰ ਜਿਹੜਾ ਸੋਡਾ ਜਿੱਦਾਂ ਕਹਿ ਲਓ ਉਹ ਮਿਲਦਾ ਆ, ਉਹ ਪੂਰੇ ਗਲੋਬਲੀ ਪੂਰਾ ਚੇਂਜ ਕਰਨ ਜਾ ਰਹੇ ਆ। 2019 ਤੱਕ ਕਹਿੰਦੇ ਉਹ ਯੂਜ਼ ਕਰਨੇ ਉਹਨਾਂ ਨੇ ਬੰਦ ਕਰ ਦੇਣੇ ਆ, ਤੇ ਕਹਿੰਦੇ ਰੀਸਾਈਕਲਡ ਮਟੀਰੀਅਲਸ ਜਿਹੜੇ ਆ ਉਹਨਾਂ ਦੀ ਜਿਹੜੀ ਆ ਉਹ ਵਰਤੀ ਜਾਊਗੀ। 2020 ਤੋਂ ਕਹਿੰਦੇ ਪੂਰੇ ਗਲੋਬਲੀ, ਪੂਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਜਿਹੜੇ ਸੋਡੇ ਮਿਲਣਗੇ ਉਹ ਜਿਹੜੇ ਕੱਪ ਜਿਹੜੇ ਹੋਣਗੇ ਉਹ ਰੀਸਾਈਕਲਡ ਮਟੀਰੀਅਲ ਦੇ ਜਿਹੜੇ ਆ ਉਹ ਬਣੇ ਹੋਣਗੇ। ਤੇ ਇਨਵਾਇਰਨਮੈਂਟ ਕੰਸਰਨਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਜਿਹੜਾ ਫੈਸਲਾ ਲਿਆ ਆ ਜੀ। ਸੋ ਸਾਡਾ ਜਿਹੜਾ ਇਹ ਬਹੁਤ ਵਧੀਆ ਫੈਸਲਾ ਹੈਗਾ ਆ, ਤੇ ਸਾਨੂੰ ਵੀ ਸਾਰੇ ਧਿਆਨ ਰੱਖਣਾ ਚਾਹੀਦਾ ਵੀ ਜਿਹੜੇ ਫੋਮ ਵਾਲੇ ਕੱਪ ਆ, ਪਲਾਸਟਿਕ ਆ, ਉਹਨੂੰ ਘੱਟ ਤੋਂ ਘੱਟ ਵਰਤੋ। ਵੀ ਕਿਸ ਤਰ੍ਹਾਂ ਜਿਹੜਾ ਐਨਵਾਇਰਨਮੈਂਟਲੀ ਇਹ ਪੂਰਾ ਓਸ਼ਨ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਆ, ਵੀ ਕਿਸ ਤਰ੍ਹਾਂ ਜਿਹੜੇ ਉੱਥੇ ਜਿਹੜੇ ਜਾਨਵਰ ਹੈਗੇ ਆ ਓਸ਼ਨ ਦੇ ਨਾਲ, ਜਿਹੜੇ ਮੱਛੀਆਂ, ਮਰੀਨ ਲਾਈਫ ਆ, ਉਹ ਕਿਸ ਤਰ੍ਹਾਂ ਉਹਨਾਂ ਨੂੰ ਅਸਰ ਹੋ ਰਿਹਾ ਹੈਗਾ ਜੀ। ਸੋ ਆਪਾਂ ਸਾਡਾ ਸਮਾਂ ਸਮਾਪਤ ਹੋ ਗਿਆ, ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।